ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਮਾਰਚ ਦੀ 20 ਤਰੀਕ ਆ, ਦਿਨ ਸ਼ੁੱਕਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ। ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500। ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟਿਰਕੀਆਣਾ 415-959-0503 ਦੇ ਉੱਤੇ। ਮਨਜੀਤ ਸਿੰਘ ਕਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦੜ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ ਗਰੇਵਾਲ ਟਰੈਵਲ ਸਰਵਿਸਿਜ਼ ਯੂਬਾ ਸਿਟੀ। ਟੈਕਸ ਪੇਰੋਲ, ਵੀਜ਼ਾ, OCA ਕਾਰਡ, ਪਾਸਪੋਰਟ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ 5307517605। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਲਜ਼ ਬਲੇਨ, ਬਲਜਿੰਦਰ ਨਿੱਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਜੋਹਲ, ਗੁਰਦੇਵ ਸਿੰਘ LA, ਗੁਰਮੇਲ ਬਾਸੀ ਐਲਗਰੋਵ, ਹਰਨੇਕ ਸਿੰਘ ਪਾਬਲਾ ਰੈਂਟਨ ਵਾਸ਼ਿੰਗਟਨ, ਸਿਕੰਦਰ ਗਰੇਵਾਲ ਟ੍ਰੇਸੀ, ਗੁਰਨੇਕ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਟਰਲੌਕ, ਊੜਾ ਡੈਟ ਰਿਲੀਫ ਵਾਲੇ ਨਿਰਮਲ ਸਿੰਘ ਮਾਨ, ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਹੈ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ 8888889914। ਸਾਰਿਆਂ ਦਾ ਧੰਨਵਾਦ। ਆਪਣੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਤਾਂ ਸੰਪਰਕ ਕਰੋ 408-722-7698। ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਜਿਹੜੇ ਨਾਟੋ ਦੇ ਮੈਂਬਰਸ ਆ ਉਹਨਾਂ ਨੂੰ ਬੁਜ਼ਦਿਲ ਕਿਹਾ ਹੈਗਾ। ਕਹਿੰਦੇ ਵੀ ਕੋਵਰਡਸ ਹੈਗੇ ਆ ਤੇ ਇਹਨਾਂ ਨੇ ਜੋ ਸਾਡੀ ਜੰਗ ਹੋਈ ਹੈਗੀ ਆ US, ਇਜ਼ਰਾਈਲ ਤੇ ਇਰਾਨ ਦੀ, ਉਹਦੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਹੈਲਪ ਆ ਉਹ ਨਹੀਂ ਕੀਤੀ ਹੈਗੀ। ਕੁਝ ਕੁ ਮੁਲਕ ਜਿਹੜੇ ਆ ਉਹ ਕਹਿ ਰਹੇ ਆ ਵੀ ਆਪਾਂ ਹੈਲਪ ਕਰ ਰਹੇ ਆ, ਪਰ ਕਿਸ ਤਰ੍ਹਾਂ ਦੀ ਉਹ ਹੈਲਪ ਕਰ ਰਹੇ ਆ ਇਹਦੇ ਬਾਰੇ ਹਜੇ ਡਿਟੇਲ ਨਹੀਂ ਕੀਤਾ ਹੈਗਾ। ਸੋ ਪ੍ਰੈਜ਼ੀਡੈਂਟ ਡੋਨਲਡ ਟਰੰਪ ਉਹਨਾਂ ਨੇ ਨੈਟੋ ਦੇ ਜਿਹੜੇ ਅਲਾਈਜ਼ ਆ ਉਹਨਾਂ ਦੀ ਨਾ ਸਹਾਇਤਾ ਦੇਣ ਦੇ ਕਾਰਨ ਉਹਨਾਂ ਦੀ ਕਾਫੀ ਜਿਹੜੀ ਆ ਨਿੰਦਾ ਕੀਤੀ ਹੈਗੀ ਆ। ਜਿੱਥੇ ਤੱਕ ਉਹਨਾਂ ਨੂੰ ਬੁਜ਼ਦਿਲ ਤੱਕ ਕਹਿ ਦਿੱਤਾ ਤੇ ਕਿਹਾ ਆ ਵੀ ਅਸੀਂ ਯਾਦ ਰੱਖਾਂਗੇ। ਕੋਵਰਡਸ ਐਂਡ ਵੀ ਵਿਲ ਰਿਮੈਂਬਰ, ਇਹ ਉਹਨਾਂ ਨੇ ਆਪਣੇ ਟਰੂਥ ਸੋਸ਼ਲ ਜਿਹੜਾ ਪਲੇਟਫਾਰਮ ਆ ਉਹਦੇ ਉੱਤੇ ਅੱਜ ਸਵੇਰੇ ਪੋਸਟ ਪਾਈ ਹੈਗੀ ਆ। ਨਾਟੋ ਕੰਟਰੀਜ਼ ਕਹਿੰਦੇ ਵੀ ਜੁਆਇਨ ਨਹੀਂ ਕਰਨਾ ਚਾਹੁੰਦੇ ਹੈਗੇ, ਪਰ ਪੂਰੀ ਦੁਨੀਆ ਦੇ ਵਿੱਚ ਤੇਲ ਦੀਆਂ ਕੀਮਤਾਂ ਹੁਣ ਬਹੁਤ ਹਾਈ ਹੋ ਰਹੀਆਂ ਹੈਗੀਆਂ। ਕਹਿੰਦੇ ਵੀ ਜੇ ਅਪ੍ਰੈਲ ਮਹੀਨੇ ਤੱਕ ਇਹ ਜੰਗ ਚੱਲਦੀ ਰਹੀ ਤਾਂ ਜਿਹੜੀ ਬੈਰਲ ਦੀ ਪ੍ਰਾਈਸ ਆ $200 ਤੱਕ ਜਾ ਸਕਦੀ ਹੈਗੀ ਆ। ਸਟੇਟ ਆਫ ਹਾਰਮੋਜ਼ ਇਹ ਲਗਭਗ 24 ਮੀਲ ਜਾਂ ਆਪਾਂ ਕਹਿ ਲਈਏ 39 ਕਿਲੋਮੀਟਰ ਲੰਮੀ ਜਿਹੜੀ ਇਹ ਚੌੜੀ ਕਨਾਲ ਆ, ਜਿੱਥੋਂ ਦੀ ਜਿਹੜਾ ਸਮੁੰਦਰੀ ਰਾਹ ਆ, ਜਿੱਥੋਂ ਦੀ ਇਹ ਜਿੰਨੇ ਵੀ ਸ਼ਿਪ ਆ ਤੇਲ ਲੈ ਕੇ ਲੰਘਦੇ ਉੱਥੋਂ ਲੰਘਦੇ ਹੈਗੇ ਆ। ਸੋ ਇਰਾਨ ਵਾਲਿਆਂ ਨੇ ਕਿਹਾ ਵੀ ਅਸੀਂ ਉੱਥੋਂ ਕੋਈ ਵੀ ਲੰਘਣ ਨਹੀਂ ਦੇਵਾਂਗੇ। ਮੇਬੀ ਉਹਨਾਂ ਨੇ ਕੁਝ ਕੰਟਰੀਆਂ ਨੂੰ ਅਲਾਓ ਕੀਤਾ ਹੈਗਾ, ਜਿਨ੍ਹਾਂ ਦੇ ਵਿੱਚ ਚਾਈਨਾ ਵੀ ਹੈਗਾ ਆ। ਟਰੰਪ ਹੁਣੀ ਇਹ ਕਹਿੰਦੇ ਆ ਵੀ ਯੂਰਪ ਨੂੰ ਇਹਦਾ ਵੱਡਾ ਨੁਕਸਾਨ ਹੋਣਾ ਹੈ। ਜੇ ਯੂਰਪ ਸਾਨੂੰ ਜੁਆਇਨ ਨਹੀਂ ਕਰਦਾ ਤੇ ਸਭ ਤੋਂ ਜ਼ਿਆਦਾ ਜਿਹੜੀ ਮਹਿੰਗੀ ਐਨਰਜੀ ਦੀਆਂ ਕੀਮਤਾਂ ਆ ਉੱਥੇ ਹੋਣੀਆਂ ਹੈਗੀਆਂ, ਚਾਹੇ ਉਹ ਗੈਸ ਨੂੰ ਲੈ ਕੇ ਹੈਗੀਆਂ। US 에ਅਰ ਫੋਰਸ ਦੇ ਜਨਰਲ ਅਲੈਕਸਸ ਗ੍ਰੈਨਕਿਕ ਵਿੱਚ ਉਹਨਾਂ ਨੇ ਇਹ ਕਿਹਾ ਵੀ ਜਿਹੜੇ ਨਾਟੋ ਦੇ ਸੁਪਰੀਮ ਅਲਾਈਡ ਕਮਾਂਡਰ ਯੂਰਪ ਦੇ ਵਿੱਚ ਹੈਗੇ ਆ, ਉਹਨਾਂ ਨੇ ਕਨਫਰਮ ਕੀਤਾ ਆ ਵੀ ਨਾਟੋ ਦਾ ਇਰਾਕ ਮਿਸ਼ਨ ਪਰਸਨਲ ਜੋ ਹੈਗੇ ਆ ਯੂਰਪ ਦੇ ਵਿੱਚ ਉਹਨਾਂ ਨੂੰ ਮੂਵ ਕੀਤਾ ਗਿਆ ਹੈਗਾ ਆ। ਤੇ ਉਹਨਾਂ ਨੇ ਇਹ ਕਿਹਾ ਵੀ ਰਿਪਬਲਿਕ ਆਫ ਇਰਾਕ ਦਾ ਅਸੀਂ ਧੰਨਵਾਦ ਕਰਦੇ ਹਾਂ ਵੀ ਉਹ ਸਾਡਾ ਜਿਹੜਾ ਸਾਥ ਆ ਦੇ ਰਹੇ ਹੈਗੇ ਆ। ਫਰਾਂਸ ਦੇ ਪ੍ਰੈਜ਼ੀਡੈਂਟ ਮੈਨੂਅਲ ਮੈਕਰਨ ਉਹ 2 ਦਿਨਾਂ ਯੂਰਪੀਅਨ ਯੂਨੀਅਨ ਸਮਿਟ ਦੇ ਉੱਤੇ ਹੈਗੇ ਆ ਬਰਸਲਸ ਦੇ ਵਿੱਚ। ਉਹਨਾਂ ਨੇ ਕਿਹਾ ਵੀ ਅਸੀਂ ਇੰਟਰਨੈਸ਼ਨਲ ਲਾ ਨੂੰ ਜਿਹੜਾ ਡਿਫੈਂਡ ਕਰਦੇ ਹਾਂ ਤੇ ਡੀ-ਐਸਕੇਲੇਸ਼ਨ ਨੂੰ ਪ੍ਰਮੋਟ ਕਰਦੇ ਹੈਗੇ ਆ। ਦ ਬੈਸਟ ਵੀ ਕੈਨ ਡੂ, ਕਹਿੰਦੇ ਵੀ ਸ਼ਾਂਤਮਈ ਜਿਹੜਾ ਇਹ ਹੱਲ ਆ ਇਹਦਾ ਹੋਣਾ ਚਾਹੀਦਾ ਹੈ। ਬਿਲਕੁਲ। ਸੋ 7 ਜਿਹੜੇ ਐਲਾਈਜ਼ ਆ US ਦੇ, ਉਹ ਸਟ੍ਰੇਟ ਆਫ ਹਾਰਮਜ਼ ਦੀ ਕੋਲੀਸ਼ਨ ਦੇ ਵਿੱਚ ਆਉਣ ਨੂੰ ਕਿਤੇ ਨਾ ਕਿਤੇ ਕਿਸੇ ਤਰੀਕੇ ਦੇ ਨਾਲ ਰਾਜੀ ਹੈਗੇ। ਜਿੱਦਾਂ ਦੱਸਿਆ ਵੀ ਐਗਜ਼ੈਕਟਲੀ ਕਿੱਦਾਂ ਦੀ ਮਦਦ ਕਰਨਗੇ ਉਹਦੇ ਬਾਰੇ ਜਿਹੜਾ ਉਹਨਾਂ ਨੇ ਐਗਜ਼ੈਕਟਲੀ ਨਹੀਂ ਦੱਸਿਆ ਹੈਗਾ। ਨਾਟੋ ਦੇ ਜਿਹੜੇ ਜਨਰਲ ਸਕੱਤਰ ਮਾਰਕ ਰਟ, ਉਹ ਕਹਿੰਦੇ ਆ ਵੀ ਅਸੀਂ ਇਹਨਾਂ ਐਫਰਟਸ ਦੇ ਵਿੱਚ ਜਿਹੜੀ ਉਹ ਨਾਲ ਹੋਵਾਂਗੇ। ਜਿਹੜੇ ਜਰਮਨ ਦੇ ਚਾਂਸਲਰ, ਫਰਾਂਸ ਦੇ ਜਿਹੜੇ ਪ੍ਰੈਜ਼ੀਡੈਂਟ ਆ ਉਹ ਇਸ ਦੇ ਉਲਟ ਜਿਹੜੇ ਉਹ ਨਜ਼ਰ ਆਏ ਸੀਗੇ। ਮੈਕਰੋਨ ਜਿੱਥੇ ਅਪੋਜ਼ ਕਰ ਰਿਹਾ ਆ ਤੇ ਕਈ ਜਿਹੜੀਆਂ ਯੂਰਪੀਅਨ ਕੰਟਰੀਜ਼ ਆ
ਉਹ ਵੀ ਅੱਗੇ ਜਿਹੜਾ ਉਹ ਨਹੀਂ ਵਧਣਾ ਜਿਹੜਾ ਉਹ ਚਾਹੁੰਦੇ। ਕੱਲ ਜਾਪਾਨ ਦੀ ਪ੍ਰਾਈਮ ਮਿਨਿਸਟਰ ਸੈਨੇ ਤਾਕਾਚੀ ਉਹ ਉੱਥੇ ਆਏ ਹੋਏ ਸੀਗੇ ਤੇ ਜਾਪਾਨ ਨੇ ਵੀ ਇਹ ਸਟੇਟਮੈਂਟ ਦੇ ਵਿੱਚ ਅਖੀਰਲੇ ਮੂਮੈਂਟ ਦੇ ਵਿੱਚ ਜੁਆਇਨ ਕਰ ਲਿਆ। ਇਸ ਤੋਂ ਇਲਾਵਾ ਜਰਮਨੀ, ਇਟਲੀ, ਨੀਦਰਲੈਂਡ, ਕੈਨੇਡਾ ਨੇ ਵੀ ਜੁਆਇਨ ਕਰ ਰਿਹਾ ਆ ਤੇ 7 ਜਿਹੜੇ ਸਿਗਨੇਚਰ ਇੱਕ ਹਿਸਾਬ ਦੇ ਨਾਲ ਇਸ ਕੋਲੇਸ਼ਨ ਨੂੰ ਲੈ ਕੇ ਜਿਹੜੇ ਉਹ ਹੋ ਚੁੱਕੇ ਆ। ਮੁੱਦਾ ਜਿਹੜਾ ਹਰਜੋਤ ਸਿੰਘ ਜੀ ਇਹ ਰਹੇਗਾ ਵੀ ਕੀ ਵਾਕਿਆ ਹੀ ਈਰਾਨ ਦੇ ਕਬਜ਼ੇ ਤੋਂ ਇਹ ਜਿਹੜਾ ਸਟੇਟ ਆਫ ਹਾਰਮਜ਼ ਆ, ਜਿੱਥੇ ਈਰਾਨ ਇਹ ਬਾਰ-ਬਾਰ ਦਾਅਵਾ ਕਰ ਰਿਹਾ ਤੇ ਕਹਿ ਰਿਹਾ ਵੀ ਅਸੀਂ ਕਿਸੇ ਵੀ ਆਇਲ ਟੈਂਕਰ ਨੂੰ ਉੱਥੋਂ ਲੰਘਣ ਨਹੀਂ ਦੇਣਾ, ਉਸ ਦੇ ਉੱਤੇ ਅਸੀਂ ਹਮਲਾ ਕਰਾਂਗੇ, ਉਸ ਨੂੰ ਨੁਕਸਾਨ ਪਹੁੰਚਾਵਾਂਗੇ, ਵੀ ਉਹ ਉਸ ਨੂੰ ਹਟਾਉਣ ਦੇ ਵਿੱਚ ਕਿੱਦਾਂ ਕਾਮਯਾਬੀ ਹੋਊਗੀ। ਮਲਟੀਪਲ ਤਰ੍ਹਾਂ ਦੀਆਂ, ਕਈ ਤਰ੍ਹਾਂ ਦੀਆਂ ਉਹਨਾਂ ਦੇ ਕੋਲ ਜਿਹੜੀਆਂ ਸੀ ਮਾਈਨਸ ਆ, ਵੀ ਜਿਹਦੇ ਉੱਤੋਂ ਦੀ ਜੇ ਸਮੁੰਦਰੀ ਜਹਾਜ਼ ਲੰਘਦਾ ਆ ਤੇ ਉਹ ਫਟਦੀਆਂ ਤੇ ਉਹਨਾਂ ਆਇਲ ਟੈਂਕਰਸ ਨੂੰ ਨੁਕਸਾਨ ਪਹੁੰਚਦਾ ਆ, ਤੇ ਜਾਂ ਫਿਰ ਇਹ ਆਪਣੇ ਨੇਵੀ ਵੈਸਲ ਸਪੀਡ ਬੋਟ ਦੇ ਨਾਲ ਕਿਸੇ ਤਰੀਕੇ ਦਾ ਕੋਈ ਹਮਲਾ ਈਰਾਨ ਵਾਲੇ ਜਿਹੜੇ ਉਹ ਕਰ ਸਕਦੇ ਆ। ਕੁਝ ਦਿਨ ਪਹਿਲਾਂ ਈਰਾਨ ਨੇ ਇੱਕ ਆਪਣਾ ਬੰਕਰ ਦੀ ਵੀਡੀਓ ਜਾਰੀ ਕੀਤੀ ਸੀ, ਜਿਸ ਦੇ ਵਿੱਚ ਸੈਂਕੜੇ ਹੀ ਇਦਾਂ ਦੀਆਂ ਹਾਈ ਸਪੀਡ ਜਿਹੜੀਆਂ ਬੋਟਸ ਆ, ਕਿਸ਼ਤੀਆਂ ਆ, ਉਹ ਦਿਖਾਈਆਂ ਸੀਗੀਆਂ, ਜੋ ਈਰਾਨ ਵਾਲੇ ਦਾਅਵਾ ਕਰ ਰਹੇ ਸੀ ਵੀ ਇਹ ਸਟ੍ਰੇਟ ਆਫ ਹਾਰਮਜ਼ ਦੇ ਵਿੱਚ ਅਸੀਂ ਵਰਤ ਸਕਦੇ ਹਾਂ ਜੇ ਉੱਥੋਂ ਕਿਸੇ ਵੀ ਆਇਲ ਟੈਂਕਰ ਨੇ ਲੰਘਣ ਦੀ ਕੋਸ਼ਿਸ਼ ਕੀਤੀ। ਸੋ ਇਹ ਬਾਰ-ਬਾਰ ਜਿਹੜਾ ਦੱਸਿਆ ਜਾਂਦਾ ਵੀ 20% ਦੁਨੀਆ ਦਾ ਤੇਲ ਇਸ ਰਸਤੇ ਦੇ ਉੱਤੋਂ ਦੀ ਵਿੱਚੋਂ ਦੀ ਲੰਘਦਾ ਹੈ, ਇਸ ਦਰਿਆ ਦੇ ਉੱਤੋਂ ਦੀ ਲੰਘਦਾ ਆ। ਸੋ ਇਹ ਬੜਾ ਅਹਿਮ ਬਣ ਜਾਂਦਾ ਆ ਦੁਨੀਆ ਦੀ એનર્ਜੀ ਦੀ, ਕਹਿ ਲਓ ਵੀ ਨਬਜ ਇੱਕ ਹਿਸਾਬ ਦੇ ਨਾਲ ਸਟੇਟ ਆਫ ਹਾਰਮਜ਼ ਦੇ ਵਿੱਚ ਬੈਠੀ ਹੋਈ ਆ ਤੇ ਈਰਾਨ ਇਸ ਟਾਈਮ ਉਸ ਨਬਜ ਦੇ ਨੂੰ ਫੜ ਕੇ ਜਿਹੜਾ ਉਹ ਬੈਠਾ ਆ। ਕੱਲ ਈਰਾਨ ਦੇ ਜਿਹੜੇ ਫੋਰਨ ਮਿਨਿਸਟਰ ਅਰਬਾਸ ਅਰਗਾਚੀ ਆ, ਉਹਨਾਂ ਨੇ ਕਿਹਾ ਐਪਸਟੀਨ ਆਈਲੈਂਡ ਵਾਲੇ ਜਿਹੜੇ ਪੈਡੋਫਾਈਲਸ ਆ ਉਹ ਅਮਰੀਕਾ ਨੂੰ ਰਨ ਕਰ ਰਹੇ ਆ ਤੇ ਕਹਿੰਦੇ ਵੀ $200 ਬਿਲੀਅਨ ਦੀ ਜਿਹੜੀ ਹੁਣ ਉਹਨਾਂ ਦੇ ਡਿਫੈਂਸ ਡਿਪਾਰਟਮੈਂਟ ਨੇ ਮੰਗ ਕੀਤੀ ਆ, ਕਹਿੰਦੇ ਵੀ ਇਹਦੇ ਨਾਲੋਂ ਤਾਂ ਤੁਸੀਂ ਇਜ਼ਰਾਈਲ ਫਸਟ ਤੇ ਅਮਰੀਕਾ ਲਾਸਟ ਦਾ ਨਾਰਾ ਜਿਹੜਾ ਉਹ ਲਾਉਣਾ ਸ਼ੁਰੂ ਕਰ ਦੋ। ਸੋ ਉਹ ਵੀ ਉੱਥੋਂ ਬੈਠੇ ਇਦਾਂ ਦੇ ਜਿਹੜੇ ਬਿਆਨ ਆ ਉਹ ਦੇ ਰਹੇ ਹੈਗੇ ਆ। ਅੱਜ ਫਰਾਈਡੇ ਵਾਲੇ ਦਿਨ ਵੀ ਸਾਊਦੀ ਅਰੇਬੀਆ ਨੇ ਕਈ ਜਿਹੜੀਆਂ ਈਰਾਨ ਦੇ ਡਰੋਨਸ ਆ ਉਹਨਾਂ ਨੂੰ ਰਸਤੇ ਦੇ ਵਿੱਚ ਇੰਟਰਸੈਪਟ ਕੀਤਾ। ਕੁਵੈਤ ਪੈਟਰੋਲੀਅਮ ਕਾਰਪੋਰੇਸ਼ਨ ਨੇ ਕਿਹਾ ਵੀ ਉਹਨਾਂ ਦੀ ਮਿਨਾ ਅਲ ਅਹਿਮਦੀ ਰਿਫਾਈਨਰੀ ਆ, ਉਸ ਨੂੰ ਟਾਰਗੇਟ ਕੀਤਾ ਗਿਆ ਸੀਗਾ ਅੱਜ ਤੜਕੇ ਡਰੋਨ ਅਟੈਕਸ ਦੇ ਨਾਲ, ਜਿਹਦੇ ਨਾਲ ਕਈ ਜਿਹੜੇ ਯੂਨਿਟਸ ਆ ਉਹਨਾਂ ਨੂੰ ਸ਼ਟ ਡਾਊਨ ਕਰਨਾ ਪਿਆ ਆ। ਗਲਫ ਦੇ ਮੁਲਕਾਂ ਨੇ ਬਾਰ-ਬਾਰ ਇਹ ਕਿਹਾ ਆ ਵੀ ਉਹਨਾਂ ਦੇ ਜਿਹੜੇ ਡਿਫੈਂਸ ਆ ਸਫੀਸ਼ੀਐਂਟ ਹੈਗੇ ਆ ਈਰਾਨ ਦੇ ਸਟ੍ਰਾਈਕਸ ਨੂੰ ਇੱਕ ਹਿਸਾਬ ਦੇ ਨਾਲ ਨਜਿੱਠਣ ਦੇ ਲਈ, ਪਰ ਨਾਲ ਹੀ ਉਹਨਾਂ ਨੇ ਕਿਹਾ ਵੀ ਜਿਹੜੇ ਮਿਲਟਰੀ ਪਾਰਟਨਰਸ਼ਿਪ ਤੇ ਜਿਹੜੇ ਐਗਰੀਮੈਂਟਸ ਆ ਉਹ ਹੋਰ ਮੁਲਕਾਂ ਦੇ ਨਾਲ ਵੀ ਉਹਨਾਂ ਦੇ ਬਣੇ ਪਏ ਹੈਗੇ ਆ। ਜਿਹੜੇ ਈਰਾਨ ਦੇ ਪ੍ਰੈਜ਼ੀਡੈਂਟ ਨੇ ਮਸੂਦ ਪਜ਼ੇਸ਼ਕੀਅਨ, ਉਹਨਾਂ ਨੇ ਕਿਹਾ ਵੀ ਉਹ ਆਪਣੇ ਗਵਾਂਢੀਆਂ ਦੇ ਨਾਲ ਕਿਸੇ ਤਰੀਕੇ ਦਾ ਕੌਨਫਲਿਕਟ ਨਹੀਂ ਚਾਹੁੰਦੇ ਤੇ ਨਾ ਹੀ ਕੋਈ ਨਿਊਕਲੀਅਰ ਵੈਪਨ ਜਿਹੜਾ ਉਹ ਰੱਖਣਾ ਜਿਹੜਾ ਉਹ ਚਾਹੁੰਦੇ ਆ। ਉਹਨਾਂ ਨੇ ਅੱਜ ਇਹ ਮੈਸੇਜ ਦਿੱਤਾ ਹੈਗਾ ਆ। ਸੋ ਕਹਿੰਦੇ ਵੀ ਓਵਰ ਡੀਅਰ ਨੇਬਰਸ ਹੂ ਸਰਾਊਂਡ ਅਸ, ਯੂ ਆਰ ਬ੍ਰਦਰਸ, ਵੀ ਹੈਵ ਕਮ ਟੂ ਰਿਜ਼ੋਲਵ ਆਲ ਥੀਸ ਡਿਫਰੈਂਸਿਸ ਵਿਦ ਯੂ, ਵੀ ਆਪਾਂ ਤੁਹਾਡੇ ਨਾਲ ਜਿੰਨੀਆਂ ਵੀ ਸਮੱਸਿਆਵਾਂ ਆ ਉਹਨਾਂ ਨੂੰ ਸੁਲਝਾ ਜਿਹੜਾ ਉਹ ਲਵਾਂਗੇ। ਕਹਿੰਦੇ ਵੀ ਪੀਸ ਤੇ ਸਟੇਬਿਲਿਟੀ ਜੇ ਇਸ ਇਲਾਕੇ ਦੇ ਵਿੱਚ ਰੀਜਨਲ ਸਿਕਿਉਰਿਟੀ ਸਟਰਕਚਰ ਜਿਹੜਾ ਆ ਉਹ ਕਹਿੰਦੇ ਵੀ ਇਸਲਾਮਿਕ ਕੰਟਰੀਜ਼ ਨੂੰ ਮਿਲ ਕੇ ਹੀ ਜਿਹੜਾ ਉਹ ਬਣਾਉਣਾ ਪੈਣਾ ਆ ਤੇ ਸਾਨੂੰ ਆਊਟਸਾਈਡਰਸ ਦੀ, ਬੇਸਿਕਲੀ ਉਹਨਾਂ ਨੇ ਅਮਰੀਕਾ ਜਾਂ ਇਜ਼ਰਾਈਲ ਦੇ ਨੂੰ ਲੈ ਕੇ ਹੀ ਗੱਲ ਕੀਤੀ ਵੀ ਉਹਨਾਂ ਦੀ ਇੱਥੇ ਪ੍ਰੈਜ਼ੈਂਸ ਦੀ ਸਾਨੂੰ ਜ਼ਰੂਰਤ ਨਹੀਂ ਹੈਗੀ ਤੇ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਵੀ ਸਾਨੂੰ ਨਿਊਕਲੀਅਰ ਵੈਪਨਸ ਦੀ ਜ਼ਰੂਰਤ ਨਹੀਂ ਆ। ਸੁਪਰੀਮ ਲੀਡਰ ਜਿਹੜੇ ਆ ਉਹਨਾਂ ਨੇ ਕਹਿੰਦੇ ਵੀ ਡਿਕਲੇਅਰ ਕੀਤਾ ਆ ਵੀ ਇਹ ਰਿਲੀਜੀਅਸਲੀ ਫੋਰਬਿਡਨ ਆ, ਵੀ ਆਪਾਂ ਇਹ ਨਹੀਂ ਰੱਖ ਸਕਦੇ ਹੈਗੇ ਕਿਉਂਕਿ ਧਾਰਮਿਕ ਤੌਰ ਦੇ ਉੱਤੇ ਆਪਾਂ ਨੂੰ ਇਹ ਰੱਖਣ ਦੀ ਇਜਾਜ਼ਤ ਨਹੀਂ ਹੈਗੀ। ਸੋ ਇਸ ਮੌਕੇ ਜਿਹੜਾ ਹਰਜੋਤ ਸਿੰਘ ਜੀ ਹੁਣ ਤੱਕ 1400 ਇਰਾਨੀ ਜਿਹੜੇ ਮਾਰੇ ਜਾ ਚੁੱਕੇ ਤੇ ਲਬਨਾਨ ਦੇ ਵਿੱਚ 1000 ਤੋਂ ਵੱਧ ਲੋਕਾਂ ਦੀਆਂ ਮੌਤਾਂ ਹੋ ਚੁੱਕੀਆਂ ਆ, ਜਿਨ੍ਹਾਂ ਜਿਹੜਾ ਇਜ਼ਰਾਈਲ ਨੇ ਲਬਨਾਨ ਦੇ ਉੱਤੇ ਹਜ਼ਬੁੱਲਾ ਦੇ ਟਿਕਾਣਿਆਂ ਨੂੰ ਕਹਿ ਕੇ ਜਿਹੜਾ ਹਮਲਾ ਆ ਉਹ ਕੀਤਾ ਹੋਇਆ ਹੈ। ਯੂਐਸ ਤੇ ਇਜ਼ਰਾਈਲ ਦਾ ਜਿਹੜਾ ਰਿਫਟ ਆ ਉਹ ਇੱਕ ਤਰ੍ਹਾਂ ਦੇ ਨਾਲ ਵੱਧ ਰਿਹਾ ਹੈਗਾ। ਵਾਸ਼ਿੰਗਟਨ ਪੋਸਟ ਅੱਜ ਦੀ ਜਿਹੜੀ ਆ ਉਹਨਾਂ ਨੇ ਕਾਫੀ ਵੱਡਾ ਆਰਟੀਕਲ ਇਹਦੇ ਸੰਬੰਧ ਚ ਲਿਖਿਆ ਹੈ। ਇਜ਼ਰਾਈਲ ਵਾਲੇ ਵਰਲਡ ਦੇ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਨੈਚੁਰਲ ਗੈਸ ਡਿਪੋਜ਼ਿਟਸ ਆ
ਈਰਾਨ ਦੇ ਵਿੱਚ ਉਹਨਾਂ ਦੇ ਉੱਤੇ ਅਟੈਕ ਕਰ ਰਿਹਾ ਜਾਂ ਉਹਨਾਂ ਨੇ ਕੀਤਾ ਹੈਗਾ। ਪਰ ਟਰੰਪ ਹੁਣੀ ਇਸ ਗੱਲ ਤੋਂ ਔਖੇ ਵੀ ਹੋਏ ਸੀ ਵੀ ਮੇਰੀ ਜਿਹੜੀ ਮਰਜ਼ੀ ਤੋਂ ਬਿਨਾਂ ਇਹ ਜਿਹੜਾ ਕੀਤਾ ਗਿਆ ਹੈਗਾ, ਅਸੀਂ ਉਸ ਨੂੰ ਕੋਈ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਹੈਗੇ। ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਇੱਕ ਵਾਰੀ ਫਿਰ ਇਰਾਨੀਅਨਜ਼ ਨੂੰ ਕਿਹਾ, ਇਹ ਤੁਹਾਡਾ ਇੱਕੋ ਇੱਕ ਚਾਂਸ ਹੈਗਾ ਆ ਪੂਰੀ ਜਨਰੇਸ਼ਨ ਦੇ ਵਿੱਚ ਟੇਕ ਓਵਰ ਯੂਅਰ ਗਵਰਨਮੈਂਟ। ਪ੍ਰਾਈਮ ਮਿਨਿਸਟਰ ਬੈਂਜਾਮਿਨ ਨੈਤਨਯਾਹੂ ਨੇ ਕਿਹਾ ਤੇ ਇਹ ਜਿਹੜੀ ਇਰਾਨ ਦੀ ਮੌਜੂਦਾ ਗਵਰਨਮੈਂਟ ਆ ਬਹੁਤ ਕਾਤਲ ਗਵਰਨਮੈਂਟ ਆ, ਸੋ ਇਸ ਨੂੰ ਤੁਹਾਨੂੰ ਓਵਰਥਰੋ ਕਰ ਦੇਣਾ ਚਾਹੀਦਾ। ਪਰ ਪ੍ਰਾਈਵੇਟਲੀ ਦੋਨੋਂ ਮੁਲਕਾਂ ਦੇ ਮੰਨ ਰਹੇ ਆ ਵੀ ਇਰਾਨ ਦੇ ਵਿੱਚ ਕਿਸੇ ਤਰ੍ਹਾਂ ਦਾ ਜਿਹੜਾ ਕ੍ਰੈਕ ਆ ਗਵਰਨਮੈਂਟ ਦੇ ਵਿੱਚ ਨਹੀਂ ਹੋ ਰਿਹਾ ਹੈਗਾ। ਬਹੁਤ ਸਾਰੇ ਜੋ ਆਫੀਸ਼ੀਅਲਸ ਆ ਗਵਰਨਮੈਂਟ ਦੇ, ਉਹਨਾਂ ਦੀਆਂ ਕੰਟਰਾਡਿਕਟਿੰਗ ਜੋ ਸਟੇਟਮੈਂਟਸ ਆ ਰਹੀਆਂ, ਇਹ ਵਾਸ਼ਿੰਗਟਨ ਪੋਸਟ ਦੇ ਮੁਤਾਬਕ। ਟਰੰਪ ਹੁਣੀ ਕੁਝ ਹੋਰ ਕਹਿ ਰਿਹਾ, ਐਡਮਿਨਿਸਟ੍ਰੇਸ਼ਨ ਕੁਝ ਕਹਿ ਰਿਹਾ, ਇਜ਼ਰਾਈਲ ਜੋ ਆ ਉਹ ਕੁਝ ਹੋਰ ਕਹਿ ਰਿਹਾ ਹੈਗਾ। ਸੋ ਰਿਫਟ ਜਿਹੜਾ ਆ ਇਹ ਵੱਧਦਾ ਕਾਫੀ ਜਿਹੜਾ ਨਜ਼ਰ ਆ ਰਿਹਾ ਹੈਗਾ। ਦੂਸਰੇ ਪਾਸੇ ਟਰੰਪ ਉਹਨਾਂ ਨੇ ਕੱਲ ਇੱਕ ਪ੍ਰੈਸ ਕਾਨਫਰੰਸ ਦੇ ਦੌਰਾਨ ਜਦੋਂ ਜਾਪਾਨ ਦੇ ਪ੍ਰਾਈਮ ਮਿਨਿਸਟਰ ਆਏ ਹੋਏ ਸੀ, ਉਹਦੇ ਵਿੱਚ ਕਿਹਾ ਸੀ ਵੀ ਅਸੀਂ ਗਰਾਊਂਡ ਟਰੂਪ ਨਹੀਂ ਪੁੱਟ ਕਰਨੇ ਹੈਗੇ। ਹਾਲਾਂਕਿ ਉਹਨਾਂ ਨੇ ਆਲਰੇਡੀ ਗਰਾਊਂਡ ਟਰੂਪ ਰੀਕਾਲ ਉੱਥੇ ਕਰ ਲਏ ਹੈਗੇ ਆ। 16,000 ਦੇ ਕਰੀਬ ਯੂਐਸ ਤੇ ਇਜ਼ਰਾਈਲ ਨੇ ਸਟ੍ਰਾਈਕ ਕੀਤੀਆਂ ਹੈਗੀਆਂ ਇਰਾਨ ਦੇ ਵਿੱਚ। 16,000 ਬਹੁਤ ਵੱਡਾ ਨੰਬਰ ਹੁੰਦਾ ਹੈਗਾ, ਜਿਹਦੇ ਨਾਲ ਕਾਫੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਵੀ ਹੈਗਾ ਆ। ਇਜ਼ਰਾਈਲ ਵਾਲੇ ਐਸਟੀਮੇਟ ਕਰਦੇ ਆ ਵੀ 3500 ਦੇ ਕਰੀਬ ਇਰਾਨੀਅਨ ਸਿਕਿਉਰਿਟੀ ਤੇ ਮਿਲਟਰੀ ਪਰਸਨਸ ਉਹਨਾਂ ਦੀ ਮੌਤ ਹੋਈ ਹੈਗੀ ਆ। ਟਰੰਪ ਉਹਨਾਂ ਨੇ ਜਿਹੜਾ ਡਿਸੀਜਨ ਉਹ ਲੈ ਰਹੇ ਆ ਵੀ ਗਰਾਊਂਡ ਟਰੂਪ ਉੱਥੇ ਭੇਜੀਏ ਜਾਂ ਨਾ ਭੇਜੀਏ, ਪਰ ਉਹਨਾਂ ਨੇ ਇੱਕ ਜ਼ਰੂਰ ਇਹ ਹੈਗਾ ਵੀ ਕਿਸ ਤਰ੍ਹਾਂ ਜਿਹੜੀ ਆ ਸਟੇਟ ਆਫ ਹਾਰਮੋਜ਼, ਜਿੱਥੋਂ ਦੀ ਜਹਾਜ਼ ਲੰਘਦੇ ਆ ਸਮੁੰਦਰੀ ਜਹਾਜ਼, ਉਹਨੂੰ ਕਿਸ ਤਰ੍ਹਾਂ ਖੋਲਿਆ ਜਾਵੇ ਤਾਂ ਕਿ ਉੱਥੇ ਕਿਸੇ ਦਾ ਜਿਹੜਾ ਨੁਕਸਾਨ ਨਾ ਹੋਵੇ। ਇਹ ਕਹਿੰਦੇ ਵੀ ਮੇਰੀ ਜਿਹੜੀ ਨੰਬਰ 1 ਇਸ ਟਾਈਮ ਪ੍ਰਾਇੋਰਟੀ ਹੈਗੀ। ਟਰੰਪ ਐਡਮਿਨਿਸਟ੍ਰੇਸ਼ਨ ਇਸ ਟਾਈਮ ਇਸ ਵਿਚਾਰ ਦੇ ਵਿੱਚ ਆ ਵੀ ਜਿਹੜਾ ਖਾਰਗ ਆਈਲੈਂਡ ਆ ਈਰਾਨ ਦਾ, ਜਿੱਥੇ ਕਿ ਉਹਨਾਂ ਦਾ ਤੇਲ ਦਾ ਸਾਰਾ ਇਨਫਰਾਸਟ੍ਰਕਚਰ ਮੌਜੂਦ ਆ, ਵੀ ਉਸ ਨੂੰ ਗਰਾਊਂਡ ਟਰੂਪਸ ਦੇ ਨਾਲ ਜਾਂ ਫੋਰਸ ਦੇ ਨਾਲ ਟੇਕ ਓਵਰ ਕਰ ਲਈਏ। ਸੋ ਕਹਿੰਦੇ ਵੀ ਇਸ ਟਾਈਮ ਉਸ ਦੇ ਉੱਤੇ ਚਰਚਾ ਜਿਹੜੀ ਆ ਉਹ ਚੱਲ ਰਹੀ ਆ ਤੇ ਸੋਚ ਵਿਚਾਰ ਜਿਹੜੇ ਉਹ ਚੱਲ ਰਹੇ ਆ। ਸੋ ਜਿਹੜਾ ਈਰਾਨ ਦਾ ਚੋਕ ਹੋਲਡ ਆ ਸ਼ਿਪਿੰਗ ਦੇ ਉੱਤੇ ਸਟ੍ਰੇਟ ਆਫ ਹਾਰਮੁਜ਼ ਦੇ ਵਿੱਚ, ਜਿਸ ਦੇ ਕਰਕੇ ਇਸ ਟਾਈਮ ਐਨਰਜੀ ਪ੍ਰਾਈਸਿਸ ਦੁਨੀਆ ਭਰ ਦੇ ਵਿੱਚ ਹਰ ਪਾਸੇ ਵੱਧ ਰਹੀਆਂ ਆ। ਖਾਰਗ ਆਈਲੈਂਡ ਦੇ ਉੱਤੇ ਜੇ ਆਪਰੇਸ਼ਨ ਕਰਦੇ ਆ, 15 ਮੀਲ ਦੂਰ ਆ ਜਿਹੜੇ ਈਰਾਨ ਦੀ ਮੇਨਲੈਂਡ ਤੋਂ ਇਹ ਜਿਹੜਾ ਟਾਪੂ ਆ ਜਿੱਥੇ ਈਰਾਨ ਦੇ ਕਰੂਡ ਆਇਲ ਐਕਸਪੋਰਟਸ ਜਾਂਦੇ ਆ। ਬੀਤੇ ਦਿਨਾਂ ਦੇ ਵਿੱਚ ਖਾਰਗ ਆਈਲੈਂਡ ਦੇ ਉੱਤੇ ਇਹਨਾਂ ਨੇ ਕਈ ਜਿਹੜੀਆਂ 에ਅਰ ਸਟ੍ਰਾਈਕਸ ਆ ਉਹ ਕੀਤੀਆਂ ਸੀ, ਜਿੱਥੇ ਟਰੰਪ ਹੁਣੀ ਦਾਅਵਾ ਕਰ ਰਹੇ ਸੀ ਵੀ ਮਿਲਟਰੀ ਇੰਸਟਾਲੇਸ਼ਨਸ ਉੱਥੇ ਦੀਆਂ ਈਰਾਨ ਦੀਆਂ ਉਹਨਾਂ ਨੂੰ ਨੇ ਪੂਰੀ ਤਰ੍ਹਾਂ ਨਸ਼ਟ ਕਰ ਦਿੱਤਾ ਆ। ਪਰ ਇਹਨਾਂ ਨੂੰ ਖਾਰਗ ਆਈਲੈਂਡ ਦੇ ਉੱਤੇ ਕਬਜ਼ਾ ਕਰਨਾ ਇੰਨਾ ਸੁਖਾਲਾ ਨਹੀਂ ਹੋਊਗਾ। ਮਰੀਨਸ ਨੂੰ ਜਿਹੜਾ ਉੱਥੇ ਘੱਲਣ ਦੀ ਜਿਹੜੀ ਇਸ ਟਾਈਮ ਚਰਚਾ ਚੱਲ ਰਹੀ ਆ, ਆਲਰੇਡੀ ਉਹਨਾਂ ਨੂੰ ਡਿਪਲੋਏ ਕਰਨ ਦੀਆਂ ਚਰਚਾਵਾਂ ਜਿਹੜੀਆਂ ਉਹ ਅੱਗੇ ਕਾਫੀ ਜ਼ਿਆਦਾ ਆ ਰਹੀਆਂ ਆ। ਕਾਫੀ ਔਖਾ ਹੋਊਗਾ ਈਰਾਨ ਦੇ ਕੋਲੋਂ ਇਸ ਦਾ ਕਬਜ਼ਾ ਵੀ ਜਿਹੜਾ ਉਹ ਲੈਣਾ। ਇਹ ਨਹੀਂ ਆ ਵੀ ਇਹ ਲੈ ਨਹੀਂ ਸਕਦੇ, ਲੈਣਾ ਇੱਕ ਵਾਰੀ ਕਬਜ਼ਾ ਲੈਣਾ ਤਾਂ ਮੇਬੀ ਉਹ ਬਣ ਜਾਵੇ, ਪਰ ਉਸਨੂੰ ਮੇਨਟੇਨ ਕਰਨਾ ਇਹ ਜਿਹੜਾ ਇਸ ਟਾਈਮ ਔਖਾ ਆ। 3 ਵੱਖੋ ਵੱਖਰੇ ਮਰੀਨ ਦੇ ਜਿਹੜੇ ਯੂਨਿਟ ਆ ਉਸ ਇਲਾਕੇ ਦੇ ਵਿੱਚ ਆਲਰੇਡੀ ਜਿਹੜੇ ਉਹ ਘੱਲੇ ਜਾ ਚੁੱਕੇ ਆ। ਸੋ ਜੇ ਆਪਰੇਸ਼ਨ ਅਪਰੂਵ ਹੁੰਦਾ ਆ ਤੇ ਉੱਥੇ ਹੋਰ ਜ਼ਿਆਦਾ ਟਰੂਪਸ ਦੀ ਰਿਕੁਆਇਰਮੈਂਟ ਹੋਊਗੀ। ਸੋ ਇਸ ਲੜਾਈ ਦੇ ਵਿੱਚ ਜੋ ਇਜ਼ਰਾਈਲ ਦੇ ਲਈ ਅਮਰੀਕਾ ਲੜ ਰਿਹਾ ਆ, ਅਮਰੀਕਾ ਦੇ ਫੌਜੀ ਜਿਹੜੇ ਆ ਉਹ ਹੁਣ ਮਰਨਗੇ। ਆਲਰੇਡੀ ਕਈ ਜਿਹੜੇ ਉਹ ਮਰ ਚੁੱਕੇ ਆ ਤੇ ਲੱਗਦਾ ਵੀ ਇਹ ਆંકੜਾ ਜਿਹੜਾ ਹੋਰ ਜ਼ਿਆਦਾ ਵੱਡਾ ਜਿਹੜਾ ਉਹ ਵੱਧ ਸਕਦਾ ਆ। ਦੇਖੋ ਉਹਨਾਂ ਦਾ ਗਵਾਂਢੀ ਮੁਲਕ ਇਰਾਕ ਦੇ ਨਾਲ ਵੀ ਇਹਨਾਂ ਦੀ ਕਿੰਨੇ ਸਾਲ ਹਰਜੋਤ ਸਿੰਘ ਜੀ ਲੜਾਈ ਜਿਹੜੀ ਉਹ ਲੱਗੀ ਰਹੀ। ਉਦੋਂ ਵੀ ਅਮਰੀਕਾ ਦੇ ਕਹੇ ਹੀ ਜਾਂ ਵੈਸਟ ਦੇ ਕਹੇ ਕਹਿ ਲਓ ਵੀ ਇਰਾਕ ਵਾਲਿਆਂ ਨੇ ਈਰਾਨ ਦੇ ਉੱਤੇ ਹਮਲਾ ਜਿਹੜਾ ਉਹ ਕੀਤਾ ਸੀਗਾ, ਪਰ 10 ਸਾਲ ਚੱਲੀ ਲੜਾਈ ਤੋਂ ਬਾਅਦ ਚ ਵੀ ਉਹ ਈਰਾਨ ਤੋਂ ਕਬਜ਼ਾ ਜਿਹੜਾ ਉਹ ਨਹੀਂ ਲੈ ਸਕੇ ਸੀਗੇ। ਸੋ ਇਹ ਹੁਣ ਕਾਫੀ ਕਹਿ ਲਓ ਵੀ ਕਸੂਤੀ ਸਥਿਤੀ ਦੇ ਵਿੱਚ ਫਸਦੇ ਜਿਹੜੇ ਉਹ ਜਾ ਰਹੇ ਆ। ਕਈ ਵਾਰੀ ਕਹਿੰਦੇ ਆ ਵੀ ਡਿਗਿੰਗ ਦੀ ਓਨ ਹੋਲ, ਵੀ ਰੈਬਿਟ ਹੋਲ ਦੇ ਵਿੱਚ ਬੰਦਾ ਜਦੋਂ ਫਸ ਜਾਂਦਾ ਤੇ ਗਾਂ ਦੇ ਗਾਂ ਆਪ ਹੋਰ ਫਸਦਾ ਜਿਹੜਾ ਉਹ ਜਾ ਰਿਹਾ ਆ। ਅਮਰੀਕਾ ਕਿਤੇ ਇਹ ਹੁਣ ਲਗਾਤਾਰ ਇਸ ਦਲਦਲ ਦੇ ਵਿੱਚ ਫਸ ਤੇ ਨਹੀਂ ਰਿਹਾ, ਜਿਸ ਦੇ ਵਿੱਚ ਇਜ਼ਰਾਈਲ ਨੇ ਅਮਰੀਕਾ ਨੂੰ ਧੱਕੇ ਦੇ ਨਾਲ ਹੁਣ ਇੱਕ ਹਿਸਾਬ ਦੇ ਨਾਲ ਲੈ ਕੇ ਜਿਹੜੇ ਹੋ ਗਏ ਆ। ਹਰਜੋਤ ਸਿੰਘ ਜੀ, ਥੋੜੀ ਜੀ ਇੱਕ ਚੀਜ਼ ਜਿਹੜੀ ਦੱਸਦੇ ਜਾਈਏ ਵੀ ਪਹਿਲੋਂ ਟਰੰਪ ਹੁਣਾਂ ਦੇ ਮੂੰਹੋਂ ਤੁਸੀਂ ਇੱਕੋ ਚੀਜ਼ ਸੁਣੀ ਆ ਵੀ ਈਰਾਨ ਦੇ ਕੋਲ ਨਿਊਕਲੀਅਰ ਵੈਪਨ ਨਹੀਂ ਹੋ ਸਕਦਾ,
ਪਰ ਬੀਤੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਇਸ ਲੜਾਈ ਸ਼ੁਰੂ ਹੋਣ ਤੋਂ ਪਹਿਲਾਂ, ਹਮਲੇ ਤੋਂ ਪਹਿਲਾਂ ਜਿਹੜੇ ਇਜ਼ਰਾਈਲ ਤੇ ਉਹਨਾਂ ਦੇ ਜਿਹੜੇ ਇੱਥੇ ਨਿਓਕੌਨਸ ਜਿਹਨਾਂ ਨੂੰ ਆਖ ਦਿੰਦੇ ਆ, ਵਾਰਮੋਂਗਰਸ ਜਿਹਨਾਂ ਨੂੰ ਆਖ ਦਿੰਦੇ ਆ, ਉਹਨਾਂ ਨੇ ਗੱਲ ਨੂੰ ਬੜੇ ਤਰੀਕੇ ਦੇ ਨਾਲ ਬਦਲਿਆ। ਉਹਨਾਂ ਨੇ ਕਿਹਾ ਵੀ ਯੂਰੇਨੀਅਮ ਐਨਰਿਚਮੈਂਟ ਕਰਨੀ ਸ਼ੁਰੂ ਕਰ ਰਹੇ ਆ, ਜੋ ਕਿ ਇਵੈਂਚੁਅਲੀ ਨਿਊਕਲੀਅਰ ਹਮਲਾ ਜਾਂ ਨਿਊਕਲੀਅਰ ਹਥਿਆਰ ਜਿਹੜਾ ਉਹ ਬਣਾਉਣ ਦੇ ਵਿੱਚ ਹੋ ਸਕਦੇ ਆ। ਸੋ ਇਸ ਲਈ ਜਿਹੜੀ ਨਿਊਕਲੀਅਰ ਐਨਰਿਚਮੈਂਟ ਆਪਾਂ ਇਹਨਾਂ ਨੂੰ ਕਰਨ ਨਹੀਂ ਦੇਣੀ। ਸੋ ਉਸ ਚੱਕਰ ਦੇ ਵਿੱਚ ਉਹ ਗੱਲਾਂ ਕਹਿ ਕੇ ਜਿਹੜਾ ਆ ਉਹ ਈਰਾਨ ਦੇ ਉੱਤੇ ਜਿਹੜਾ ਉਹ ਹੁਣ ਹਮਲਾ ਕਰ ਬੈਠੇ ਆ, ਤੇ ਕੰਮ ਜਿਹੜਾ ਉਹ ਖਾਸਾ ਔਖਾ ਇਹਨਾਂ ਦੇ ਲਈ ਜਿਹੜਾ ਉਹ ਬਣਿਆ ਪਿਆ ਆ। ਸੋ ਨੇਵਲ ਬਲੋਕੇਡ ਨੂੰ ਕਿੱਦਾਂ ਹਟਾਉਣਾ ਆ, ਤੇਲ ਨੂੰ ਉੱਥੋਂ ਮੁੜ ਦੁਬਾਰਾ ਕਿੱਦਾਂ ਬਹਾਲ ਕਰਾਉਣਾ ਆ, ਇਸ ਨੂੰ ਲੈ ਕੇ ਕਾਫੀ ਜ਼ਿਆਦਾ ਡਿਸਕਸ਼ਨਸ ਜਿਹੜੀਆਂ ਉਹ ਚੱਲ ਰਹੀਆਂ ਆ। 2500 ਮਰੀਨਸ ਦੀ ਜਿਹੜੀ ਫੋਰਸ ਆ, ਹਰਜੋਤ ਸਿੰਘ ਜੀ, ਉਹ ਕਹਿੰਦੇ ਵੀ ਮੰਨਿਆ ਜਾ ਰਿਹਾ ਵੀ ਉਸ ਇਲਾਕੇ ਦੇ ਵਿੱਚ ਆਲਰੇਡੀ ਘੱਲਣ ਦੀ ਜਿਹੜੀ ਡਿਪਲੋਏ ਕਰਨ ਦੇ ਵੱਲ ਨੂੰ ਜਿਹੜੀ ਉਹ ਕਾਰਵਾਈ ਸ਼ੁਰੂ ਜਿਹੜੀ ਉਹ ਹੋ ਚੁੱਕੀ ਆ। ਸੋ ਲੱਗ ਇਹੀ ਰਿਹਾ ਹੈ ਵੀ ਅਮਰੀਕਾ ਜਲਦ ਹੀ ਬੂਟਸ ਔਨ ਗਰਾਊਂਡਸ ਉੱਥੇ ਹੋ ਸਕਦਾ ਹੈਗਾ ਆ, ਕਿਉਂਕਿ ਹੁਣ ਇੰਨਾ ਕੁ ਜ਼ਿਆਦਾ ਅੱਗੇ ਵੱਧ ਚੁੱਕਿਆ ਵੀ ਪਿੱਛੇ ਹਟਿਆ ਵੀ ਮੁਸ਼ਕਿਲ ਆ, ਤੇ ਗਾਂਹ ਵਧਿਆਂ ਵੀ ਜਿਹੜੀ ਉਹ ਮੁਸ਼ਕਿਲ ਇਸ ਟਾਈਮ ਬਣੀ ਪਈ ਆ। ਸੋ ਦੇਖੋ ਅੱਗੇ ਕੀ ਬਣਦਾ, ਪਰ ਲੱਗਦਾ ਨਹੀਂ ਵੀ ਜਲਦੀ ਕਿਤੇ ਇਸ ਕਹਿ ਲਓ ਵੀ ਸਮੱਸਿਆ ਦਾ ਜਿਹੜਾ ਹੱਲ ਆ ਉਹ ਹੋਣ ਵਾਲਾ ਹੈਗਾ ਆ। ਅਗਲੀ ਖਬਰ ਵੱਲ ਚਲੀਏ। ਇੱਕ ਜੋ ਸਰਵਿਸ ਮੈਂਬਰ ਆ ਅਮਰੀਕਾ ਦਾ, ਜਿਸ ਦੀ ਮੌਤ ਹੋਈ ਹੈ ਇਰਾਨ ਜੰਗ ਦੇ ਵਿੱਚ, ਉਸ ਨੇ ਇਹ ਅਨਾਉਂਸ ਕੀਤਾ ਹੈ ਵੀ ਪਿਛਲੇ ਦਿਨਾਂ 'ਚ ਜਿਹੜੇ ਸੈਕਟਰੀ ਆਫ ਵਾਰ ਪੀਟ ਹੈਗਸਥ ਹੋਣੀ ਆ, ਉਹਨਾਂ ਨੇ ਇਹ ਕਿਹਾ ਹੈ ਵੀ ਹਰ ਇੱਕ ਸਰਵਿਸ ਮੈਂਬਰ ਜਿਸ ਦੀ ਮੌਤ ਹੋਈ ਹੈਗੀ ਆ, ਉਹਦੇ ਪਰਿਵਾਰਾਂ ਨੇ ਇਹ ਕਿਹਾ ਆ ਵੀ ਸਾਨੂੰ ਹੁਣ ਇਰਾਨ ਵਾਲੀ ਜੌਬ ਫਿਨਿਸ਼ ਕਰ ਦੇਣੀ ਚਾਹੀਦੀ ਆ, ਵੀ ਉਹ ਜੰਗ ਨਹੀਂ ਬੰਦ ਕਰਨੀ ਚਾਹੀਦੀ, ਵੀ ਪੂਰੀ ਤਰ੍ਹਾਂ ਉਹਨੂੰ ਫਿਨਿਸ਼ ਕਰਨਾ ਚਾਹੀਦਾ। ਜਦ ਕਿ ਅੱਜ ਇੱਕ ਪਰਿਵਾਰ ਦਾ ਜਿਹੜਾ ਮੈਂਬਰ ਦਾ ਫਾਦਰ ਆ, ਉਹਨੇ ਸਟੇਟਮੈਂਟ ਦਿੱਤੀ ਹੈਗੀ ਆ ਵੀ ਮੈਂ ਕੋਈ ਇਦਾਂ ਦੀ ਗੱਲਬਾਤ ਹੈਗਸਥ ਦੇ ਨਾਲ ਨਹੀਂ ਕੀਤੀ ਹੈਗੀ। ਉਹ ਕਹਿੰਦੇ ਵੀ ਅਸੀਂ ਇਦਾਂ ਦੀ ਕੋਈ ਗੱਲ ਨਹੀਂ ਕੀਤੀ ਵੀ ਹਾਂ ਇਸ ਜੰਗ ਨੂੰ ਜਿਹੜੀ ਆ ਜਾਰੀ ਰੱਖੋ। ਡਿਫੈਂਸ ਸੈਕਟਰੀ ਪੀਟ ਹੈਗਸਥ ਪ੍ਰਾਈਵੇਟਲੀ ਉਹਨਾਂ ਪਰਿਵਾਰਾਂ ਦੇ ਨਾਲ ਮਿਲੇ ਸੀ ਜਿਨ੍ਹਾਂ ਦੇ 6 ਮੈਂਬਰ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਸੀ, ਮਾਰੇ ਗਏ ਸੀਗੇ ਇਰਾਨ ਜੰਗ ਦੇ ਵਿੱਚ। ਸੋ ਉਹਨਾਂ ਨੇ ਇਹ ਕਿਹਾ ਆ ਵੀ ਪੀਟ ਹੈਗਸਥ ਨੇ ਇਹ ਕਿਹਾ ਸੀ ਵੀ ਮੇਰੀਆਂ ਅੱਖਾਂ ਦੇ ਵਿੱਚ ਹੰਝੂ ਸੀ, ਉਹਨਾਂ ਪਰਿਵਾਰਾਂ ਦੇ ਵੀ ਹੰਝੂ ਸੀ, ਅਸੀਂ ਇੱਕ ਦੂਜੇ ਨੂੰ ਹੱਗ ਵੀ ਕੀਤਾ, ਤੇ ਉਹਨਾਂ ਨੇ ਇਹੀ ਕਿਹਾ ਵੀ ਫਿਨਿਸ਼ ਦਿਸ ਜੌਬ ਦੇ ਬਾਰੇ, ਤੇ ਅਸੀਂ ਆਨਰ ਕਰਦੇ ਹਾਂ ਉਹਨਾਂ ਦੇ ਸੈਕਰੀਫਾਈਸ ਨੂੰ। ਡੂ ਨਾਟ ਸਟਾਪ ਅੰਟਿਲ ਦ ਜੌਬ ਇਜ਼ ਡਨ, ਇਹ ਪੀਟ ਹੈਗਸਥ ਉਹਨਾਂ ਨੇ ਕਿਹਾ ਸੀ। ਇੱਕ ਪਰਸਨ ਜੋ ਉਹਨਾਂ ਨੂੰ ਮਿਲਿਆ ਸੀ ਡੋਵਰ 에ਅਰ ਫੋਰਸ ਬੇਸ ਜੋ ਡੈਲਵੇਅਰ ਦੇ ਵਿੱਚ ਹੈਗਾ, ਚਾਰਲਸ ਸਾਈਮਨਸ, ਉਹਦਾ ਜਿਹੜਾ 28 ਸਾਲਾਂ ਦਾ ਮੁੰਡਾ ਟੈਕ ਸਰਜਨ ਟਾਇਲਰ ਸਾਈਮਨਸ, ਉਸ ਦੀ ਜਿਹੜੀ ਆ ਮੌਤ ਹੋ ਗਈ ਸੀਗੀ ਇਸ ਜੰਗ ਦੇ ਵਿੱਚ। ਉਹਨਾਂ ਨੇ ਇਹ ਕਿਹਾ ਵੀ ਮੈਂ ਤਾਂ ਕੋਈ ਰਿਕਾਲ ਨਹੀਂ ਕਰਦਾ ਇਦਾਂ ਦੀ ਕਿਸੇ ਵੀ ਪਰਿਵਾਰਕ ਮੈਂਬਰ ਦੀ ਜਿਹੜੀ ਆ ਗੱਲਬਾਤ ਹੋਈ ਹੈਗੀ ਆ। ਕਹਿੰਦਾ ਵੀ ਮੈਂ ਹੋਰ ਪਰਿਵਾਰਕ ਮੈਂਬਰਾਂ ਬਾਰੇ ਤਾਂ ਨਹੀਂ ਬੋਲ ਸਕਦਾ, ਪਰ ਮੇਰੇ ਇਹਦੇ ਨਾਲ ਜਿਹੜੇ ਵਿਚਾਰ ਆ ਉਹ ਨਹੀਂ ਮਿਲਦੇ ਹੈਗੇ। ਹਾਲਾਂਕਿ ਕਹਿੰਦੇ ਵੀ ਮੈਂ ਸਿੱਧੀ ਜਿਹੜੀ ਆ ਹੈਗਸਥ ਦੇ ਨਾਲ ਵੀ ਗੱਲਬਾਤ ਕੀਤੀ ਹੈਗੀ ਆ। ਕਹਿੰਦੇ ਵੀ ਡਿਸੀਜਨ ਬਣਾਉਣ 'ਚ ਬਹੁਤ ਕੁਛ ਜਾਂਦਾ ਹੈਗਾ। ਉਹਨਾਂ ਨੇ ਡਿਫੈਂਸ ਸੈਕਟਰੀ ਦੇ ਸੰਬੰਧ ਦੇ ਵਿੱਚ ਕਿਹਾ ਹੈਗਾ, ਤੇ ਕਹਿੰਦਾ ਵੀ ਮੈਂ ਇਹੀ ਸੋਚਦਾ ਆ ਵੀ ਉੱਦਾਂ ਦਾ ਡਿਸੀਜਨ ਜਿਹੜਾ ਨਾ ਲਿਆ ਜਾਵੇ ਜਿਹਦੇ ਨਾਲ ਲੋਕਾਂ ਦੀਆਂ ਮੌਤਾਂ ਹੋਣ। 60 ਸਾਲਾਂ ਦਾ ਮਿਊਜ਼ਿਕ ਟੀਚਰ ਕੋਲੰਬਸ ਓਹਾਇਓ ਦੇ ਵਿੱਚ ਸਾਈਮਨਸ ਨੇ NBC ਨੂੰ ਦੱਸਿਆ ਵੀ ਜਿਹੜੇ ਕੁਐਸਚਨ ਸੀਗੇ ਅਬਾਊਟ ਦ ਵਾਰ ਐਂਡ ਇਜ਼ ਨਾਟ ਏਬਲ ਟੂ ਡਰਾਈਵ ਡੈਫੀਨਿਟ ਕਨਕਲੂਜਨ ਵੈਨ ਆਈ ਡੋਂਟ ਹੈਵ ਆਲ ਦਾ ਡਾਟਾ। ਸੋ ਉਹਨੇ ਕਿਹਾ ਵੀ ਕਿਹੜਾ ਬੰਦਾ ਜਿਹੜਾ ਆ ਜੰਗ ਚਾਹੁੰਦਾ ਹੈਗਾ ਆ। ਸੋ ਸਮਟਾਈਮਸ ਇਟਸ ਨੈਸੈਸਿਟੀ ਐਂਡ ਆਈ ਜਸਟ ਡੋਂਟ ਨੋ ਵਾਟਸ ਗੋਇੰਗ ਔਨ। ਸੋ ਇਹ ਜਿਹੜੀਆਂ ਸਟੇਟਮੈਂਟਸ ਆ ਸੈਕਟਰੀ ਆਫ ਵਾਰ ਤੇ ਉਹ ਪਰਿਵਾਰ ਜਿਨ੍ਹਾਂ ਦੇ ਜਵਾਨ ਬੇਟੇ ਸ਼ਹੀਦ ਹੋਏ ਆ, ਉਹਨਾਂ ਦੇ ਇੱਕ ਫਾਦਰ ਨੇ ਸਟੇਟਮੈਂਟ ਦਿੱਤੀ ਹੈਗੀ ਆ। ਜੀ ਬਿਲਕੁਲ। ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜਦੇ ਹਾਂ ਵਾਪਸ, ਤੇ ਖਬਰਾਂ ਦਾ ਸਿਲਸਿਲਾ ਇਸੇ ਤਰੀਕੇ ਦੇ ਨਾਲ ਜਾਰੀ ਰਹੇਗਾ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। ਸੀਜ਼ਰ ਸ਼ਾਵੇਜ਼ ਨੂੰ ਲੈ ਕੇ ਕਾਫੀ ਰੌਲਾ ਆ। 에ਅਰ ਇੰਡੀਆ ਦੀ ਫਲਾਈਟ ਦਾ ਇੱਕ ਰੌਲਾ ਜਿਹੜਾ ਉਹ ਹੋਰ ਪਿਆ ਹੋਇਆ ਇੱਕ ਵਾਰੀ ਫੇਰ, ਉਸ ਦੇ ਬਾਰੇ ਵੀ ਆਪਾਂ ਜਿਹੜੀ ਉਹ ਚਰਚਾ ਕਰਦੇ ਹਾਂ। ਜੁੜੇ ਰਹੋ ਇੱਦਾਂ ਹੀ ਪੰਜਾਬੀ ਰੇਡੀਓ USA ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਸਭ ਦਾ ਸਵਾਗਤ ਕਰਦੇ ਹਾਂ ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਜੀ ਹਰਜੋਤ ਸਿੰਘ ਜੀ, ਅਗਲੀ ਜਿਹੜੀ ਗੱਲ ਕਰੀਏ, ਸੀਜ਼ਰ ਸ਼ਾਵੇਜ਼ ਦੇ ਸੈਕਸ਼ੂਅਲ ਐਲੀਗੇਸ਼ਨ ਤੋਂ ਬਾਅਦ ਚ ਉਹਦਾ ਫਾਲ ਆਊਟ ਬਹੁਤ ਵੱਡਾ ਜਿਹੜਾ ਉਹ ਹੋਇਆ ਆ। ਸੀਜ਼ਰ ਸ਼ਾਵੇਜ਼ ਇੱਕ ਜਿਹੜਾ ਫਾਰਮ ਵਰਕਰ ਆਰਗੇਨਾਈਜ਼ਰ ਸੀਗਾ, ਜਿਸ ਨੇ ਯੂਨਾਈਟਿਡ ਫਾਰਮ ਵਰਕਰ UFW, ਜਿਹੜੀ ਕਿ ਮੌਜੂਦਾ ਤੌਰ ਦੇ ਉੱਤੇ ਵੀ ਇਹ ਜਿਹੜੀ ਸੰਸਥਾ ਚੱਲਦੀ ਹੈ, ਇੱਕ ਬਹੁਤ ਵੱਡੀ ਯੂਨੀਅਨ ਆ। ਪਿਛਲੇ ਕੁਝ ਸਾਲ ਪਹਿਲਾਂ ਆਪਾਂ ਦੇਖਿਆ ਸੀ ਉਹ ਇੱਥੋਂ ਬੇਕਰਸਫੀਲਡ ਦੇ ਨਜ਼ਦੀਕ ਆਈ ਥਿੰਕ ਡਲੀਨੋ ਤੋਂ ਤੁਰ ਕੇ ਜਿਹੜੇ ਉਹ ਗਏ ਸੀਗੇ ਸੈਕਰਾਮੈਂਟੋ ਤੱਕ, ਜਿੱਥੇ ਉਹਨਾਂ ਨੂੰ ਯੂਨੀਅਨ ਬਣਾਉਣ ਦੇ ਅਧਿਕਾਰਾਂ ਦੇ ਲਈ ਗਵਰਨਰ ਨਿਊਸਮ ਜਿਹੜਾ ਖੁਦ ਉੱਥੇ ਆਇਆ, ਸਾਈਨ ਕੀਤੇ ਤੇ ਉਹ ਬਿੱਲ ਜਿਹੜੇ ਉਹ ਪਾਸ ਹੋਏ ਸੀਗੇ। ਹੁਣ 96 ਸਾਲਾ ਡਲੋਰਸ ਹੁਆਟਾ ਨੇ ਨਿਊਯਾਰਕ ਟਾਈਮਜ਼ ਦੀ ਜਿਹੜੀ ਇੱਕ ਸਟੋਰੀ ਆਉਣ ਤੋਂ ਪਹਿਲਾਂ ਜਿਹੜਾ ਉਹ ਦੱਸਿਆ ਵੀ ਇਹਨੇ ਵੀ ਮੇਰੇ ਨਾਲ ਕੁਕਰਮ ਕੀਤੇ, ਰੇਪ ਕੀਤਾ ਤੇ 2 ਬੱਚੇ ਵੀ ਉਸਦੇ ਨਾਲ ਜਿਹੜੇ ਉਹ ਹੈਗੇ ਆ। ਤੇ ਹੋਰ ਵੀ ਪਤਾ ਲੱਗਾ ਵੀ ਛੋਟੀਆਂ ਬੱਚੀਆਂ ਦੇ ਨਾਲ ਵੀ ਇਹ ਇਸ ਅਹੁਦੇ ਦੇ ਉੱਤੇ ਹੁੰਦਾ ਹੋਇਆ, ਜਦ ਯੂਨਾਈਟਿਡ ਫਾਰਮ ਵਰਕਰ ਦਾ ਇਹ ਮੇਨ ਹੈਡ ਸੀਗਾ, ਵੀ ਉਦੋਂ ਵੀ ਉਹਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਸੋ ਉਸ ਤੋਂ ਬਾਅਦ ਦੇ ਵਿੱਚ ਇਹ ਰਿਪੋਰਟ ਆਉਣ ਤੋਂ ਪਹਿਲਾਂ ਯੂਨਾਈਟਿਡ ਫਾਰਮ ਵਰਕਰ ਨੇ ਕਿਹਾ ਵੀ ਅਸੀਂ ਸੀਜ਼ਰ ਸ਼ਾਵੇਜ਼ ਦਾ ਦਿਨ ਨਹੀਂ ਮਨਾਉਣਾ। ਉਹ ਸਾਰਾ ਕੁਝ ਜਿਹੜਾ ਉਹ ਹੋਣਾ ਸ਼ੁਰੂ ਹੋ ਗਿਆ। ਤੇ ਹੁਣ ਜਿਹੜਾ ਫਾਲ ਆਊਟ ਜਿਹੜਾ ਹਰਜੋਤ ਸਿੰਘ ਜੀ ਇੰਨਾ ਕੁ ਵੱਡਾ ਜਿਹੜਾ ਵਾਪਰਿਆ, ਦੇਖੋ ਹੀਰੋ ਤੋਂ ਜ਼ੀਰੋ ਕਿੱਦਾਂ ਜਿਹੜਾ ਉਹ ਬੰਦਾ ਬਣਦਾ ਆ, ਇਹ ਸੀਜ਼ਰ ਸ਼ਾਵੇਜ਼ ਦੇ ਇਸ ਪੂਰੇ ਘਟਨਾਕ੍ਰਮ ਦੇ ਵਿੱਚ ਜਿਹੜਾ ਆਪਾਂ ਨੂੰ ਸਾਹਮਣੇ ਨਜ਼ਰ ਆ ਰਿਹਾ ਆ। ਸੀਜ਼ਰ ਸ਼ਾਵੇਜ਼ ਦਾ ਸਪੈਸ਼ਲ ਦਿਨ ਹੁੰਦਾ ਸੀਗਾ ਕੈਲੀਫੋਰਨੀਆ ਦੇ ਵਿੱਚ, ਟੈਕਸਸ ਦੇ ਵਿੱਚ। ਕਿੰਨੇ ਸਾਲਾਂ ਤੋਂ, ਪਿਛਲੇ 30 ਸਾਲਾਂ ਤੋਂ ਦੁਨੀਆ ਸੀਜ਼ਰ ਸ਼ਾਵੇਜ਼ ਡੇ ਜਿਹੜਾ ਉਹ ਮਨਾਉਂਦੀ ਆ ਰਹੀ ਸੀ। ਇੱਥੋਂ ਤੱਕ ਕਿ ਆਪਾਂ ਵੀ ਗੱਲਾਂ ਕਰਦੇ ਰਹੇ ਵੀ ਦੇਖੋ ਕਿੱਡਾ ਤਕੜਾ ਆਰਗੇਨਾਈਜ਼ਰ ਸੀਗਾ, ਵੀ ਉਹਨੇ ਇਹਨਾਂ ਦੇ ਹੱਕਾਂ ਦੇ ਲਈ ਜਿਹੜਾ ਉਹ ਕੰਮ ਕੀਤਾ। ਸੋ ਸੀਜ਼ਰ ਸ਼ਾਵੇਜ਼ ਡੇ ਨੂੰ ਕੈਲੀਫੋਰਨੀਆ ਲੈਜਿਸਲੇਟਿਵ ਲੀਡਰਸ ਨੇ ਆਲਰੇਡੀ ਅਨਾਉਂਸ ਕਰਤਾ ਵੀ ਉਹ ਦਿਨ ਦਾ ਨਾਮ ਬਦਲਿਆ ਜਾ ਰਿਹਾ ਆ। ਉਸ ਨੂੰ ਫਾਰਮ ਵਰਕਰਸ ਡੇ ਜਿਹੜਾ ਆ ਉਹ ਘੋਸ਼ਿਤ ਕੀਤਾ ਜਿਹੜਾ ਹੋ ਜਾਊਗਾ। ਸੋ ਜਿਹੜਾ 31 ਮਾਰਚ ਨੂੰ ਉਸਦਾ ਜਨਮ ਦਿਨ ਆਉਂਦਾ ਸੀ, ਉਹ ਹੁਣ ਜਿਹੜੀ ਛੁੱਟੀ ਆ ਉਹ ਫਾਰਮ ਵਰਕਰਸ ਡੇ ਦੇ ਤੌਰ ਦੇ ਉੱਤੇ ਉਸ ਨੂੰ ਜਿਹੜਾ ਚੇਂਜ ਹੋਊਗਾ। ਫ੍ਰੈਜ਼ਨੋ ਸਿਟੀ ਕਾਉਂਸਲ, ਜਿੱਥੇ ਸਾਲ 1.5 ਸਾਲ ਪਹਿਲਾਂ ਜਿਹੜੇ 3-4 ਸਟਰੀਟਸ ਦਾ ਨਾਮ ਚੇਂਜ ਕਰਕੇ ਸੀਜ਼ਰ ਸ਼ਾਵੇਜ਼ ਬੁਲੇਵਾਰਡ ਕੀਤਾ ਗਿਆ ਸੀਗਾ, ਉਸ ਨੂੰ ਹੁਣ ਕੱਲ ਫ੍ਰੈਜ਼ਨੋ ਸਿਟੀ ਕਾਉਂਸਲ ਨੇ ਸਰਬਸੰਮਤੀ ਦੇ ਨਾਲ ਵੋਟ ਕਰ ਦਿੱਤਾ ਵੀ ਜਿਹੜੇ ਪੁਰਾਣੇ ਨਾਮ ਆ ਉਹਨਾਂ ਸਟਰੀਟਸ ਦੇ ਉਹ ਦੁਬਾਰਾ ਜਿਹੜੇ ਉਹ ਲਾਏ ਜਾਣਗੇ, ਜਿਸ 'ਚ ਕਿੰਗਸ ਕੈਨੀਅਨ ਰੋਡ, ਵੈਂਚੂਰਾ, ਕੈਲੀਫੋਰਨੀਆ ਇੱਦਾਂ ਆ। ਲਾਸ ਐਂਜਲਸ ਦੀ ਜਿਹੜੀ ਮੇਅਰ ਉਹਨੇ ਕੱਲ ਪ੍ਰੋਕਲੇਮੇਸ਼ਨ ਸਾਈਨ ਕੀਤਾ ਵੀ ਜਿਹੜਾ ਮਾਰਚ ਦਾ ਅਖੀਰਲਾ ਮੰਡੇ ਆ ਉਸ ਨੂੰ ਸੀਜ਼ਰ ਸ਼ਾਵੇਜ਼ ਡੇ ਦੀ ਥਾਂ ਤੇ ਫਾਰਮ ਵਰਕਰ ਡੇ ਜਿਹੜਾ ਆ ਉਸ ਨੂੰ ਰੀਨੇਮ ਕੀਤਾ ਜਾਊਗਾ। ਤੇ ਨਾਲ ਉਹਨਾਂ ਨੇ ਕਿਹਾ ਵੀ ਜਿੰਨੇ ਵੀ ਸਿਟੀ ਦੇ ਲੈਂਡਮਾਰਕ ਆ ਜਿਹੜੇ ਸੀਜ਼ਰ ਸ਼ਾਵੇਜ਼ ਦੇ ਨਾਮ ਦੇ ਉੱਤੇ ਬਣੇ ਹੋਏ ਆ, ਉਹਨਾਂ ਸਾਰਿਆਂ ਨੂੰ ਰੀਅਸੈਸ ਕੀਤਾ ਜਾਊਗਾ ਤੇ ਰੀਨੇਮ ਕੀਤਾ ਜਾਊਗਾ। ਟੈਕਸਸ ਦੇ ਗਵਰਨਰ ਗ੍ਰੈਗ ਐਬਟ, ਉਹਨਾਂ ਨੇ ਕਿਹਾ ਵੀ ਜਿਹੜਾ ਸਾਡਾ ਸੂਬਾ ਆ ਉਹ ਸੀਜ਼ਰ ਸ਼ਾਵੇਜ਼ ਡੇ ਜੋ ਆਬਜ਼ਰਵ ਕਰਦਾ ਸੀ ਉਸ ਨੂੰ ਆਬਜ਼ਰਵ ਕਰਨਾ ਉਹ ਬੰਦ ਕਰ ਦੇਣਗੇ ਤੇ ਹਿਊਸਟਨ ਦਾ ਜਿਹੜਾ ਐਨੂਅਲ ਸੀਜ਼ਰ ਸ਼ਾਵੇਜ਼ ਮਾਰਚ ਹੁੰਦਾ ਆ ਉਸ ਨੂੰ ਕੈਂਸਲ ਕਰ ਦਿੱਤਾ ਗਿਆ ਹੈਗਾ ਆ। ਸੈਨ ਫਰਾਂਸਿਸਕੋ ਦੇ ਮਿਸ਼ਨ ਡਿਸਟ੍ਰਿਕਟ ਦੇ ਵਿੱਚ ਸੀਜ਼ਰ ਸ਼ਾਵੇਜ਼ ਦਾ ਇੱਕ ਮਿਊਰਲ ਵੀ ਹੈਗਾ ਸੀਗਾ, ਸੋ ਉਸ ਨੂੰ ਆਲਰੇਡੀ ਪੇਂਟ ਓਵਰ ਕਰ ਦਿੱਤਾ ਜਿਹੜਾ ਹੋ ਗਿਆ ਆ। ਤੇ ਜਿਹੜਾ ਯੂਨਾਈਟਿਡ ਫਾਰਮ ਵਰਕਰ ਆ ਉਹਨਾਂ ਨੇ ਆਲਰੇਡੀ ਜਿਹੜਾ ਉਹ ਕਿਹਾ ਸੀਗਾ ਵੀ ਉਸ ਦੇ ਨਾਮ ਦੇ ਨਾਲ ਜਿਹੜਾ ਜੁੜਿਆ ਹੋਇਆ ਦਿਨ ਸੀਗਾ ਉਸ ਨੂੰ ਉਹ ਹੁਣ ਸੈਲੀਬ੍ਰੇਟ ਜਿਹੜੇ ਉਹ ਨਹੀਂ ਕਰਨਗੇ। ਸੋ ਸੀਜ਼ਰ ਸ਼ਾਵੇਜ਼ ਦਾ ਬੜਾ ਇੱਕ ਆਈਕੋਨਿਕ ਸਟੇਟਸ ਸੀਗਾ ਸਿਵਲ ਰਾਈਟ ਤੇ ਲੇਬਰ ਰਾਈਟ ਦੀ ਜਿਹੜੀ ਹਿਸਟਰੀ ਨੂੰ ਜਿਹੜਾ ਉਹ ਲੈ ਕੇ, ਖਾਸ ਕਰਕੇ ਸੈਂਟਰਲ ਵੈਲੀ ਦੇ ਵਿੱਚ, ਸੈਂਟਰਲ ਵੈਲੀ ਨਹੀਂ ਪੂਰੇ ਮੁਲਕ ਦੇ ਵਿੱਚ ਜਿਹੜੇ ਫਾਰਮ ਵਰਕਰ ਦੀ ਮੂਵਮੈਂਟ ਦਾ ਇਹ ਮੇਨ ਧੁਰਾ ਸੀਗਾ, ਉਹ ਅੱਜ ਪੂਰੀ ਤਰ੍ਹਾਂ ਜਿਹੜਾ ਹਰਜੋਤ ਸਿੰਘ ਜੀ ਹਿੱਲ ਗਿਆ ਆ। ਲਟੀਨੋ ਮੈਜੋਰਟੀ ਜਿਹੜੀ ਕਮਿਊਨਿਟੀ ਆ, ਹਿਸਪੈਨਿਕ ਕਮਿਊਨਿਟੀ ਆ, ਜਿਹੜੇ ਇਹਨਾਂ ਦੇ ਐਡਵੋਕੇਟ ਵੀ ਜਿਹੜੇ ਇੱਕ ਹਿਸਾਬ ਦੇ ਨਾਲ ਰਹੇ ਸੀ ਵੀ ਇਹ ਇਹਨਾਂ ਦੇ ਹੱਕਾਂ ਵਾਲੇ, ਉਹਨਾਂ ਦੇ ਵੀ ਪੈਰਾਂ ਹੇਠੋਂ ਜਿਹੜਾ ਇਹ ਮਸਲਿਆਂ ਤੋਂ ਬਾਅਦ ਜਿਹੜੀ ਉਹ ਜ਼ਮੀਨ ਆ ਉਹ ਜ਼ਰੂਰ ਖਿਸਕੀ ਆ। ਇਹ ਬਹੁਤ ਚੰਗੀ ਗੱਲ ਆ ਵੀ ਜਿਹੜੇ ਕਿਸੇ ਨੇ ਕੋਈ ਕਰਮ ਕੀਤੇ ਉਸ ਨੂੰ ਉਸਦਾ ਫਲ ਮਿਲਣਾ ਚਾਹੀਦਾ ਆ, ਚਾਹੇ ਉਸ ਦੀ ਮੌਤ ਤੋਂ ਬਾਅਦ ਦੇ ਵਿੱਚ ਹੀ ਇਹ ਪਤਾ ਲੱਗ ਰਿਹਾ ਆ। ਪਰ ਇਸ ਦੇ ਨਾਲ ਬਾਕੀਆਂ ਨੂੰ ਵੀ ਜਿਹੜੇ ਜਿਉਂਦੇ ਵੀ ਹੈਗੇ ਆ ਨਾ, ਉਹਨਾਂ ਦਾ ਵੀ ਜਿਹੜਾ ਉਹ ਦੇਖਣਾ ਚਾਹੀਦਾ। ਇੱਕ ਜਿਹੜੇ ਸਾਡੇ ਮੌਜੂਦਾ ਰਾਸ਼ਟਰਪਤੀ ਆ ਉਹਨਾਂ ਦਾ ਨਾਮ ਦੇਖੋ ਐਪਸਟੀਨ ਦੇ ਨਾਲ ਕਿੰਨਾ ਜੁੜ ਕੇ ਆ ਰਿਹਾ, ਜਿਹੜੇ ਸਾਬਕਾ ਰਾਸ਼ਟਰਪਤੀ ਆ
ਉਹਨਾਂ ਦਾ ਨਾਮ ਕਿੰਨਾ ਜੁੜ ਕੇ, ਕਲਿੰਟਨ ਦਾ ਜਿਹੜਾ ਉਹ ਆ ਰਿਹਾ ਆ, ਬਿਲ ਗੇਟਸ ਆ ਉਸ ਦਾ ਨਾਮ ਜਿਹੜਾ ਉਹ ਕਿੰਨਾ ਆ ਰਿਹਾ, ਹੋਰ ਦੁਨੀਆ ਦੇ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੇ ਵੱਡੇ-ਵੱਡੇ ਲੋਕ ਆ ਉਹਨਾਂ ਦਾ ਨਾਮ ਕਿੰਨਾ ਆ ਰਿਹਾ, ਵੀ ਜਿਹੜੇ ਬੱਚੀਆਂ ਦੇ ਨਾਲ ਕੁਕਰਮ ਕਰਦੇ ਜਿਹੜੇ ਹੋ ਰਹੇ ਆ ਉਹ ਸਾਰੇ, ਤੇ ਇੱਥੇ ਉਹਨਾਂ ਦੇ ਨਾਂ ਦੇ ਸਿੱਕੇ ਬਣ ਰਹੇ ਆ, ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਉੱਤੇ ਉਹਨਾਂ ਦੀਆਂ ਤਸਵੀਰਾਂ ਤੇ ਉਹਨਾਂ ਦੇ ਨਾਮ ਜਿਹੜੇ ਉਹ ਚਿਣੇ ਜਾ ਰਹੇ ਆ। ਸੋ ਉਹਦੇ ਵੱਲ ਨੂੰ ਵੀ ਲੋਕਾਂ ਨੂੰ ਜਿਹੜਾ ਉਹ ਗੌਰ ਕਰਨ ਦੀ ਜ਼ਰੂਰਤ ਆ, ਵੀ ਅਜਿਹੇ ਲੋਕਾਂ ਨੂੰ, ਪੈਡੋਫਾਈਲਸ ਨੂੰ ਕੋਈ ਜਗ੍ਹਾ ਨਹੀਂ ਜਿਹੜੀ ਸੁਸਾਇਟੀ ਦੇ ਵਿੱਚ ਹੋਣੀ ਚਾਹੀਦੀ। ਅਗਲੀ ਖਬਰ ਵੱਲ ਚਲੀਏ। ਜਿਹੜੇ ਜਿਮੀ ਗ੍ਰੇਸੀ ਆ, ਇੱਕ ਸਟੂਡੈਂਟ ਯੂਨੀਵਰਸਿਟੀ ਆਫ ਐਲਬਾਮਾ ਦੇ ਆ, ਉਹ ਬਾਰਸੀਲੋਨਾ ਸਪੇਨ ਦੇ ਵਿੱਚ ਮਿਸਿੰਗ ਪਾਏ ਗਏ ਸੀ। ਪੂਰਾ ਗਰੁੱਪ ਗਿਆ ਸੀ ਅਮਰੀਕਾ ਤੋਂ, ਇਹ ਸਟੂਡੈਂਟਸ ਦਾ, ਤੇ ਇੱਕ ਉਹ ਕਲੱਬ ਦੇ ਵਿੱਚ ਰਾਤ ਨੂੰ ਗਏ ਤੇ ਉੱਥੋਂ ਉਹ ਵਿਛੜ ਗਿਆ, ਤੇ ਉਹ ਤੋਂ 2 ਦਿਨਾਂ ਬਾਅਦ ਜਿਹੜੀ ਆ ਉਸ ਦੀ ਜਿਹੜੀ ਬੋਡੀ ਮਿਲੀ ਹੈਗੀ ਆ। ਗ੍ਰੇਸੀ ਦੀ ਐਂਟ ਬਿਥ ਮੈਰਨੋਰੈਲੀ ਨੇ ਦੱਸਿਆ, ਇਹ ਪਤਾ ਨਹੀਂ ਚੱਲਿਆ ਵੀ ਕਿਸ ਤਰ੍ਹਾਂ ਉਹ ਆਪਣੇ ਜਿਹੜੇ ਮਿੱਤਰ ਆ ਉਹਨਾਂ ਨਾਲੋਂ ਇਸ ਕਲੱਬ ਤੋਂ ਵਿਛੜ ਗਿਆ, ਤੇ 2 ਦਿਨਾਂ ਬਾਅਦ ਉਸ ਦੀ ਜਿਹੜੀ ਬੋਡੀ ਆ ਉਹ ਹੁਣ ਮਿਲੀ ਹੈਗੀ ਆ। ਉਹਨੂੰ ਮਿਸਿੰਗ ਰਿਪੋਰਟਡ ਕੀਤਾ ਗਿਆ ਸੀ। ਸਪੈਨਿਸ਼ ਅਥਾਰਟੀਜ਼ ਨੇ ਕਨਫਰਮ ਕੀਤਾ ਵੀ ਡਾਈਵਰਸ ਨੇ ਉਹਦੀ ਜਿਹੜੀ ਬੋਡੀ ਆ ਸਮੁੰਦਰ ਦੇ ਵਿੱਚੋਂ ਬਾਰਸੀਲੋਨਾ ਦਾ ਜਿਹੜਾ ਸਮੋਰੋਸਟਰੋ ਏਰੀਆ ਹੈਗਾ ਉੱਥੋਂ ਲੱਭੀ ਹੈਗੀ ਆ। ਫੋਰੈਂਸਿਕ ਐਕਸਪਰਟਸ ਇਹ ਕਹਿ ਰਹੇ ਆ ਵੀ ਗ੍ਰੇਸੀ ਦੇ ਰਿਮੇਨਸ ਜੋ ਹੈਗੇ ਆ ਉਹ ਮੈਡੀਕਲ ਲੀਗਲ ਅਥਾਰਟੀਜ਼ ਤੋਂ ਕੰਸਲਟ ਕਰਕੇ ਉਸ ਤੋਂ ਬਾਅਦ ਅਮਰੀਕਾ ਦੇ ਵਿੱਚ ਪਹੁੰਚਾਏ ਜਾਣਗੇ। ਗ੍ਰੇਸੀ ਫੈਮਿਲੀ ਨੇ ਇਹ ਕਿਹਾ ਵੀ ਅਸੀਂ ਆਪਣੇ ਹਜੇ ਪਰਿਵਾਰ ਦੇ ਨਾਲ ਇਹ ਇੰਨਾ ਵੱਡਾ ਜਿਹੜਾ ਸਾਡਾ ਲਾਸ ਹੋਇਆ ਉਸ ਨੂੰ ਝੱਲਣ ਦੇ ਲਈ ਕੋਸ਼ਿਸ਼ ਕਰ ਰਹੇ ਹੈਗੇ ਆ, ਤੇ ਜਿੰਨਾ ਸਾਨੂੰ ਲੋਕਾਂ ਨੇ ਪਿਆਰ ਦਿੱਤਾ ਹੈਗਾ, ਸਪੋਰਟ ਦਿੱਤੀ ਆ, ਅਰਦਾਸਾਂ ਕੀਤੀਆਂ, ਪੂਰੀ ਦੁਨੀਆ ਦੇ ਵਿੱਚ ਉਹਨਾਂ ਸਾਰਿਆਂ ਦਾ ਧੰਨਵਾਦ ਕਰਦੇ ਹੈਗੇ ਆ। ਸੋ ਇਹ ਬਹੁਤ ਹੀ ਯੰਗ ਨੌਜਵਾਨ ਬੱਚਾ ਸੀਗਾ ਜੋ ਟ੍ਰਿਪ ਦੇ ਵਿੱਚ ਜਿਹੜੇ ਗਿਆ, ਤੇ ਯੂਨੀਵਰਸਿਟੀ ਆਫ ਅਲਬਾਮਾ ਦਾ ਸਟੂਡੈਂਟ ਸੀ, ਤੇ ਉੱਥੇ ਇੱਕ ਕਲੱਬ ਦੇ ਵਿੱਚ ਰਾਤ ਨੂੰ ਜਿੱਦਾਂ ਸੈਪਰੇਟ ਹੋ ਗਿਆ, ਤੇ ਹੁਣ 2 ਦਿਨਾਂ ਬਾਅਦ ਜਿਹੜੀ ਉਹਦੀ ਬੋਡੀ ਆ ਉਹ ਇੱਕ ਸਮੁੰਦਰ ਚੋਂ ਲੱਭੀ ਹੈਗੀ। ਬਹੁਤ ਮੰਦਭਾਗੀ ਘਟਨਾ ਜਿਹੜੀ ਇਹ ਵਾਪਰੀ ਹੈਗੀ ਆ। ਹਰਜੋਤ ਸਿੰਘ ਜੀ, ਅਗਲੀ ਜਿਹੜੀ ਖਬਰ ਕਰਦੇ ਆ, 에ਅਰ ਇੰਡੀਆ ਦੀ ਫਲਾਈਟ ਦੇ ਟਰਨ ਅਰਾਊਂਡ ਨੂੰ ਜਿਹੜਾ ਉਹ ਲੈ ਕੇ। 에ਅਰ ਇੰਡੀਆ ਦੀ ਇੱਕ ਫਲਾਈਟ 185 ਉਹ ਦਿੱਲੀ ਤੋਂ ਵੈਨਕੂਵਰ ਵੱਲ ਨੂੰ ਜਿਹੜੀ ਉਹ ਜਾ ਰਹੀ ਸੀਗੀ, ਤੇ ਇਹ ਕੱਲ ਦੀ ਜਿਹੜੀ ਗੱਲ ਆ, ਪੈਸੰਜਰਸ ਦੇ ਨਾਲ ਕਹਿੰਦੇ ਪੂਰੀ ਭਰੀ ਹੋਈ ਸੀਗੀ। ਇਹ ਜਹਾਜ਼ ਜਿਹੜਾ ਯੂਜ਼ ਕਰ ਰਹੇ ਸੀ ਬੋਇੰਗ 777-200 LR ਲੌਂਗ ਹਾਲ ਰਾਊਟ। ਕਹਿੰਦੇ ਵੀ ਕੈਨੇਡੀਅਨ ਆਪਰੇਸ਼ਨਸ ਦੇ ਲਈ ਉਹਨਾਂ ਦੇ ਕੋਲ ਕਲੀਅਰੈਂਸ ਜਿਹੜੀ ਉਹ ਸੀਗੀ 777-300 ER ਫਲੀਟ ਦੀ ਜਿਹੜੀ ਉਹ ਸੀਗੀ। ਜਦ ਇਹ 9 ਘੰਟੇ ਇਹਨਾਂ ਨੇ ਟਰੈਵਲ ਕਰ ਲਿਆ, ਕਿਊਮਨਿੰਗ ਚਾਈਨਾ ਦੀ 에ਅਰ ਸਪੇਸ ਦੇ ਵਿੱਚ ਸੀਗੇ। ਇਹ ਗਲਫ ਦੇ ਉੱਤੋਂ ਦੀ ਨਹੀਂ ਸੀ ਜਾ ਰਹੇ ਕਿਉਂਕਿ ਉੱਥੇ ਹੁਣ ਲੜਾਈ ਚੱਲ ਰਹੀ ਹੈ, ਸੋ ਇਸ ਕਰਕੇ ਉਸ ਨੂੰ ਉਹਨਾਂ ਨੇ ਕਿਹਾ ਵੀ ਚਲੋ ਛੱਡੋ ਪਰਾਂ, ਇਧਰੋਂ ਦੀ ਜਿਹੜਾ ਉਹ ਜਾਂਦੇ ਆ। ਜਦ ਚਾਈਨਾ ਤੱਕ ਇਹ ਪਹੁੰਚੇ ਹਰਜੋਤ ਸਿੰਘ ਜੀ, ਤਾਂ ਇਹਨਾਂ ਨੂੰ ਉਦੋਂ ਪਤਾ ਲੱਗਾ ਵੀ ਇਹ ਜਹਾਜ਼ ਨੂੰ ਤਾਂ ਕੈਨੇਡਾ ਵਾਲਿਆਂ ਨੇ ਅੰਦਰ ਨਹੀਂ ਵੜਨ ਦੇਣਾ। 9 ਘੰਟੇ ਲੋਕਾਂ ਨੂੰ ਚਾਈਨਾ ਤੱਕ ਲਗਾ ਕੇ ਫਿਰ ਉਹਨਾਂ ਨੂੰ ਮੁੜ ਕੇ ਵਾਪਸ ਜਿਹੜਾ ਉਹ ਲਿਜਾਉਣਾ ਪਿਆ। ਸੋ ਸੈਂਕੜੇ ਹੀ ਜਿਹੜੇ ਲੋਕ ਆ ਉਹ ਬਹੁਤ ਜ਼ਿਆਦਾ ਇਸ ਦੇ ਵਿੱਚ ਪਰੇਸ਼ਾਨ ਜਿਹੜੇ ਉਹ ਹੋਏ ਹੈਗੇ ਆ। ਸੋ ਕਹਿੰਦੇ ਵੀ 11 ਕੁ ਵਜੇ ਉੱਥੋਂ ਦਿੱਲੀ ਤੋਂ ਇਹ ਤੁਰਿਆ, ਤੇ ਉਹ ਅਗਲੇ ਦਿਨ ਸ਼ਾਮੀ 7-8 ਵਜੇ ਜਿਹੜਾ ਉਹ ਵਾਪਸ ਦੁਬਾਰਾ ਦਿੱਲੀ ਦੇ ਵਿੱਚ ਲੈਂਡ ਜਿਹੜਾ ਉਹ ਹੋਇਆ। 9 ਘੰਟੇ ਦੀ ਜਿਹੜੀ ਉਹ ਫਲਾਈਂਗ ਕਰਕੇ ਬਗੈਰ ਕਿਸੇ ਕਹਿ ਲਓ ਵੀ ਮੰਜ਼ਿਲ ਤੇ ਪਹੁੰਚੇ ਹੋਏ। ਸੋ ਇੰਡੀਆ ਕਹਿੰਦੇ ਵੀ ਆਪਰੇਟ ਕਰਦਾ ਆ 777-300 ER 에ਅਰਕ੍ਰਾਫਟ ਫਲਾਈਟਸ ਕੈਨੇਡਾ ਨੂੰ, ਤੇ ਦੂਜੇ ਜਿਹੜੇ LR ਆ ਜਿਹੜਾ 200 LR ਮਾਡਲ ਆ ਉਹ ਲੌਂਗ ਹਾਲ ਫਲਾਈਟਸ ਦੇ ਲਈ ਜਿਹੜਾ ਉਹ ਵਰਤਿਆ ਜਾਂਦਾ ਆ। ਸੋ ਫਲਾਈਟ ਦੇ ਨਾਲ ਸਪੈਸੀਫਿਕ ਰਿਸਟ੍ਰਿਕਸ਼ਨਸ ਜਿਹੜੀਆਂ ਉਹ ਹੈਗੀਆਂ, ਕਿਉਂਕਿ ਕੰਪਲਾਇੰਸ ਵਿਦ ਸੇਫਟੀ ਆਪਰੇਸ਼ਨਲ ਉਹਦੇ ਜਿਹੜੇ ਸਰਟੀਫਿਕੇਸ਼ਨ ਸਟੈਂਡਰਡਸ ਜਿਹੜੇ ਉਹ ਮੈਚ ਨਹੀਂ ਕਰਦੇ ਕੈਨੇਡਾ ਦੇ ਹਿਸਾਬ ਦੇ ਨਾਲ। ਪਰ ਤੁਸੀਂ ਦੇਖੋ ਵੀ ਕਿੱਦਾਂ ਦੇ ਬੰਦੇ ਤੇ ਉੱਥੇ ਜਿਹੜੇ ਕਾਬਜ ਨੇ, ਜਾਂ ਕਿੱਦਾਂ ਦੇ ਲੋਕ ਇਸ ਟਾਈਮ ਉਹਨਾਂ ਨੂੰ ਆਪਰੇਟ ਕਰ ਰਹੇ ਆ, ਵੀ ਉਹਨਾਂ ਨੂੰ ਪਤਾ ਹੀ ਨਹੀਂ ਵੀ ਲੱਗ ਰਿਹਾ ਵੀ ਕਿਹੜਾ ਜਹਾਜ਼ ਜਿਹੜਾ ਉੱਥੇ ਅਲਾਉਡ ਆ, ਕਿਹੜਾ ਨਹੀਂ ਅਲਾਉਡ। ਜਿੱਚ ਮਰਜ਼ੀ ਲੋਕਾਂ ਨੂੰ ਤੁੰਨ ਕੇ ਜਿਹੜਾ ਉਹ ਬਿਠਾਤਾ ਹੋਵੇ। ਜਹਾਜ਼ ਹੈ, ਕੋਈ ਮਿੰਨੀ ਬੱਸ ਥੋੜੀ ਆ ਵੀ ਇੱਕ ਜਾਣਾ, ਵੀ ਇੱਕ ਪਿੰਡ ਤੋਂ ਦੂਜੇ ਪਿੰਡ ਤੇ ਹੀ ਜਾਣਾ, ਜਿੱਦਾਂ ਮਰਜ਼ੀ ਹੋਵੇ ਵੀ ਬਹਿ ਕੇ ਚੱਲ ਜਾਈਏ, ਵੀ ਘੜੋਕੇ ਤੇ ਜਾਣਾ ਜਾਂ ਭੂੰਡ ਤੇ ਜਾਣਾ ਕਿ ਬੱਸ ਤੇ ਜਾਣਾ। ਵੀ ਭਾਈ ਜਹਾਜ਼ ਦਾ ਕੰਮ ਆ, ਤੁਸੀਂ ਹਿਸਾਬ ਨਾਲ ਦੇਖੋ ਲੋਕਾਂ ਨੂੰ ਕਿੰਨੀ ਖੱਜਲ ਖਵਾਰੀ ਹੋਊ। 9 ਘੰਟੇ ਦਾ ਰਾਊਂਡ ਟ੍ਰਿਪ ਕਰਕੇ, ਬਹੁਤੇ ਹਰਜੋਤ ਸਿੰਘ ਜੀ ਬਜ਼ੁਰਗ ਹੋਣੇ ਆ, ਉਹਨਾਂ ਲਈ ਤਾਂ ਪਹਿਲਾਂ ਹੀ ਜਹਾਜ਼ ਦੇ ਵਿੱਚ ਚੜ੍ਹਨਾ, ਇੱਕ ਫਲਾਈਟ ਲੈਣੀ ਉਹ ਬੜੀ ਔਖੀ ਹੁੰਦੀ ਆ।
ਬਹੁਤੇ ਜਿਹੜੀ ਨਾਨ ਸਟਾਪ ਫਲਾਈਟ ਇਸੇ ਲਈ ਲੈਂਦੇ ਆ ਵੀ ਰਾਹ ਦੇ ਵਿੱਚ ਰੁਕਣਾ ਨਾ ਪਵੇ, ਉਤਰਨਾ ਨਾ ਪਵੇ, ਖੱਜਲ ਖੁਆਰੀ ਨਾ ਹੋਵੇ। ਪਰ ਉਹ ਸਾਰੀਆਂ ਚੀਜ਼ਾਂ ਤੋਂ ਬਚਣ ਦੀ ਬਜਾਏ ਇਹਨਾਂ ਨੂੰ ਸਾਰਾ ਕੁਛ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਉਹ ਕਰਨਾ ਪਿਆ ਤੇ ਕਾਫੀ ਕਾਸਟਲੀ ਮਿਸਟੇਕ ਹੋਈ ਆ। 9 ਘੰਟੇ ਫਲਾਈ ਕਰਕੇ ਕਿਸੇ ਟਿਕਾਣੇ ਤੇ ਨਾ ਪਹੁੰਚਣਾ ਤੇ ਕਹਿੰਦੇ ਵੀ 8 ਤੋਂ 9 ਟਨ ਪਰ ਆਵਰ ਤੇਲ ਦੀ ਕੰਜ਼ੰਪਸ਼ਨ ਹੁੰਦੀ ਆ ਇਸ ਜਿਹੜੇ ਉਹ ਜਹਾਜ਼ ਦੀ। ਸੋ 9 ਘੰਟਿਆਂ 'ਚ ਤੁਸੀਂ ਹਿਸਾਬ ਲਾ ਲਓ ਕਿੰਨੇ ਟਨ ਤੇਲ ਜਿਹੜਾ ਆ ਉਹ ਖਰਾਬ ਹੋਇਆ ਤੇ ਉਹ ਵੀ ਉਹਨਾਂ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਜਦੋਂ ਤੇਲ ਦੀਆਂ ਕੀਮਤਾਂ ਕਿੰਨੀਆਂ ਜ਼ਿਆਦਾ ਜਿਹੜੀਆਂ ਉਹ ਵਧੀਆਂ ਜਿਹੜੀਆਂ ਉਹ ਪਈਆਂ ਹੈਗੀਆਂ ਆ। ਸੋ ਹੁਣ ਕਹਿੰਦੇ ਵੀ ਕੋਈ ਇੰਟਰਨਲ ਐਕਸ਼ਨ ਜਿਹੜਾ ਉਹ ਲੈਣ ਬਾਰੇ ਜਿਹੜਾ ਉਹ ਸੋਚਿਆ ਜਾ ਰਿਹਾ ਆ ਵੀ ਕਿਹਦੀ ਨਲਾਇਕੀ ਦੇ ਕਰਕੇ ਇਹ ਸਾਰਾ ਕੁਝ ਵਾਪਰਿਆ ਹੈਗਾ। ਆਪਣੇ ਰੇਡੀਓ ਸਟੇਸ਼ਨ ਦੇ ਉੱਤੇ ਬਹੁਤ ਵਾਰ ਅਸੀਂ ਵੱਖ-ਵੱਖ ਲੋਕਾਂ ਦੀਆਂ ਸਟੋਰੀਆਂ ਜਿਹੜੀਆਂ ਏਅਰ ਇੰਡੀਆ ਦੀ ਬਾਬਤ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਆ ਵੀ ਕਿਸ ਤਰ੍ਹਾਂ ਲੋਕ ਕੰਪਲੇਨ ਕਰਦੇ ਆ ਵੀ ਦੇਖੋ ਜੀ ਉਹ ਜਦੋਂ ਸੀਟ ਤੇ ਬਹਿੰਦੇ ਆ ਸਪਰਿੰਗ ਜਿਹੜੇ ਆ ਤੁਹਾਡੀ ਢੂਹੀ 'ਚ ਜਿਹੜੇ ਚੁੱਭਦੇ ਹੈਗੇ ਆ ਸਪਰਿੰਗ ਜਿਹੜੇ ਟੁੱਟੇ ਹੋਏ ਆ ਕੋਈ ਉਹਨਾਂ ਦੇ ਟੀਵੀ ਨਹੀਂ ਕੰਮ ਕਰਦੇ ਹੈਗੇ, ਪਾਣੀ ਮੰਗੋ ਪਾਣੀ ਨਹੀਂ ਆਉਂਦਾ ਹੈਗਾ, ਚੂਹੇ ਤੱਕ ਜਿਹੜੇ ਆ ਜਹਾਜ਼ ਦੇ ਵਿੱਚ ਪਾਏ ਗਏ ਹੈਗੇ ਆ। ਪਰ ਫਿਰ ਵੀ ਕਈ ਲੋਕ ਪਤਾ ਨਹੀਂ ਕਿਉਂ ਏਅਰ ਇੰਡੀਆ ਦੇ ਵਿੱਚ ਚਲੇ ਜਾਂਦੇ ਹੈਗੇ ਆ। ਸੋ ਬਹੁਤ ਮੈਨੂੰ ਨਹੀਂ ਲੱਗਦਾ ਵੀ ਅੱਜ ਤਾਈਂ ਕੋਈ ਵੀ ਬੰਦਾ ਜਿਹੜਾ ਆਪਾਂ ਨੂੰ ਮਿਲਿਆ ਹੋਵੇ ਜਿਹੜਾ ਏਅਰ ਇੰਡੀਆ ਦੇ ਉੱਤੇ ਅਮਰੀਕਾ ਆਇਆ ਹੋਵੇ ਤੇ ਉਹਨੂੰ ਕਿਹਾ ਹੋਵੇ ਬਹੁਤ ਵਧੀਆ ਫਲਾਈਟ ਸੀਗੀ ਜਾਂ ਸੋ ਜੇ ਆਪਾਂ ਲੋਕਲੀ ਅਮਰੀਕਾ ਦੀ ਗੱਲ ਕਰਦੇ ਜਾਈਏ ਕਿਉਂਕਿ ਜੋ DHS ਡਿਪਾਰਟਮੈਂਟ ਆਫ ਜਿਹੜੀ ਹੋਮਲੈਂਡ ਸਿਕਿਉਰਿਟੀ ਕਸਟਮ ਤੇ ਹੋਮਲੈਂਡ ਸਿਕਿਉਰਿਟੀ ਵਾਲੇ ਹੈਗੇ ਆ ਉਹਨਾਂ ਨੂੰ ਫੰਡਿੰਗ ਹੈ ਨਹੀਂ। ਸੋ ਹੁਣ TSA ਵਾਲੇ ਜਿਹੜੇ 에ਅਰਪੋਰਟਸ ਤੇ ਹੁੰਦੇ ਹੈਗੇ ਆ ਉਹਨਾਂ ਨੂੰ ਤਨਖਾਹ ਨਹੀਂ ਮਿਲ ਰਹੀ ਕਾਫੀ ਲੰਮੇ ਸਮੇਂ ਤੋਂ। ਸੋ 45 ਦਿਨ ਤੋਂ ਉੱਤੇ ਹੋ ਗਏ। ਜੀ ਹਾਂ, ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਨੇ ਵਾਰਨਿੰਗ ਦਿੱਤੀ ਹੈ ਟਰੈਵਲਰਸ ਨੂੰ ਵੀ ਤੁਹਾਡਾ ਵੇਟ ਟਾਈਮ ਬਹੁਤ ਲੰਮਾ ਹੋ ਸਕਦਾ ਆ। ਪਿਛਲੇ ਦਿਨਾਂ 'ਚ ਆਪਾਂ ਟੈਕਸਸ ਜਾਂ ਹੋਰ ਇੱਕ ਸਟੇਟ ਦੇ 에ਅਰਪੋਰਟ ਦੀ ਗੱਲਬਾਤ ਵੀ ਕੀਤੀ ਸੀ 3-3 ਘੰਟੇ ਚੈੱਕ ਆਊਟ ਕਰਨ ਨੂੰ ਲੱਗ ਰਹੇ ਸੀ। ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਨੇ ਵਾਰਨਿੰਗ ਇਸ਼ੂ ਕੀਤੀ ਹੈ ਟਰੈਵਲਰਸ ਨੂੰ ਵੀ ਤੁਹਾਡਾ ਜਿਹੜਾ ਵੇਟ ਟਾਈਮ ਆ ਕਾਫੀ ਲੰਮਾ ਹੋਊਗਾ ਬਿਕੋਜ਼ ਆਫ ਦਾ ਪਾਰਸ਼ੀਅਲ ਗਵਰਨਮੈਂਟ ਸ਼ਟਡਾਊਨ। ਜੋ ਟਰਾਂਸਪੋਰਟੇਸ਼ਨ ਐਡਮਿਨਿਸਟ੍ਰੇਸ਼ਨ ਜਿਹੜੀ ਟਰਾਂਸਪੋਰਟੇਸ਼ਨ ਸਿਕਿਉਰਿਟੀ ਐਡਮਿਨਿਸਟ੍ਰੇਸ਼ਨ ਦੇ EMPLOYEES ਹੈਗੇ ਆ ਉਹ ਬਿਨਾਂ ਤਨਖਾਹ ਤੋਂ ਕੰਮ ਕਰ ਰਹੇ ਆ ਤੇ ਕਈ ਜਿਹੜੇ ਆ ਛੁੱਟੀਆਂ ਵੀ ਲੈ ਲੈਂਦੇ ਹੈਗੇ ਆ। ਐਬਸੈਂਟ ਕਾਫੀ ਜ਼ਿਆਦੇ ਹੈਗੇ ਐਬਸੈਂਸੀ ਤੇ ਬਹੁਤ ਵਾਰ ਜਿਹੜਾ ਆ ਕਹਿੰਦੇ ਵੀ ਇਹ ਔਖਾ ਹੁੰਦਾ ਹੈਗਾ ਕਿਸ ਤਰ੍ਹਾਂ ਜਿਹੜਾ ਲੋਕਾਂ ਨੂੰ ਚੈੱਕ ਕਰਨਾ ਤੇਜ਼ੀ ਦੇ ਨਾਲ। ਬਹੁਤ ਸਾਰੇ ਬੱਚਿਆਂ ਦੇ ਕੋਲ ਬਹੁਤ ਸਾਰੇ ਲੋਕਾਂ ਦੇ ਕੋਲ ਬੱਚੇ ਹੁੰਦੇ ਹੈਗੇ ਆ। ਸੋ ਇਸ ਸੰਬੰਧ ਦੇ ਵਿੱਚ ਜੋ ਸੈਕਰਾਮੈਂਟੋ ਇੰਟਰਨੈਸ਼ਨਲ 에ਅਰਪੋਰਟ ਨੇ ਵਾਰਨਿੰਗ ਦਿੱਤੀ ਹੈ। ਬਾਕੀ ਕਈ 에ਅਰਪੋਰਟਸ ਵੀ ਔਰੇਂਜ ਕਾਉਂਟੀ 'ਚ ਵੀ ਇੱਕ ਦਿਨ ਇੱਦਾਂ ਹੀ ਵਾਪਰਿਆ ਸੀਗਾ। ਸੋ ਜਦੋਂ ਵੀ ਤੁਸੀਂ ਜਾਣਾ ਆ ਖਾਸ ਕਰਕੇ ਚੈੱਕ ਵਗੈਰਾ ਕਰ ਲਓ ਵੀ ਕਿੰਨਾ ਕੁ ਉੱਥੇ ਜਿਹੜਾ ਵੇਟਿੰਗ ਪੀਰੀਅਡ ਹੈਗਾ। ਕਈ ਵਾਰੀ ਕੀ ਹੁੰਦਾ ਵੀ ਆਪਾਂ ਸਾਨੂੰ ਪਤਾ ਹੀ ਆ ਵੀ ਅਸੀਂ ਘੰਟਾ ਲੱਗਣਾ 2 ਘੰਟੇ ਲੱਗਣੇ ਆ। ਸੋ ਵਾਧੂ ਟਾਈਮ ਕੱਢ ਕੇ ਜਾਓ ਚਾਹੇ ਤੁਸੀਂ ਲੋਕਲੀ ਵੀ ਜਾਣਾ ਆ ਫਲਾਈਟ ਦੇ ਉੱਤੇ। ਲਗੌਡੀਆ 에ਅਰਪੋਰਟ ਜਿਹੜਾ ਹੈਗਾ ਉੱਥੇ ਵੀ ਕਹਿੰਦੇ ਵੀ ਕਾਫੀ ਲੰਮਾ ਜਿਹੜਾ ਸਮਾਂ ਲੱਗ ਰਿਹਾ ਹੈਗਾ ਲੋਕਾਂ ਨੂੰ ਚੈੱਕ ਇਨ ਕਰਨ ਦੇ ਲਈ। ਜੀ ਬਿਲਕੁਲ। ਸੋ ਇਹ ਜਿਹੜੀ ਸਿਚੁਏਸ਼ਨ ਇਸ ਟਾਈਮ ਚੱਲ ਰਹੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ US ਨੇ ਕਿਹਾ ਵੀ ਜਿਹੜੇ ਕਿਊਬਾ ਦੇ ਵੱਲ ਨੂੰ 2 ਤੇਲ ਦੇ ਨਾਲ ਭਰੇ ਟੈਂਕਰ ਜਿਹੜੇ ਕਿ ਰਸ਼ੀਅਨ ਤੇਲ ਦੇ ਨਾਲ ਭਰੇ ਟੈਂਕਰ ਆ ਉਹ ਉਧਰ ਨੂੰ ਜਾ ਰਹੇ ਆ। ਪਰ US ਕਹਿ ਰਿਹਾ ਵੀ ਕਿਊਬਾ ਲੈ ਨਹੀਂ ਸਕਦਾ ਇਹ ਜਿਹੜਾ ਤੇਲ। ਸੋ ਉਦਾਂ ਜੇ ਦੇਖਿਆ ਜਾਵੇ ਤਾਂ 30 ਦਿਨ ਦੀ ਇਹਨਾਂ ਨੇ ਮੌਲਤ ਦਿੱਤੀ ਸੀ। ਈਰਾਨ ਦੇ ਤੇਲ ਤੋਂ ਵੀ ਸੈਂਕਸ਼ਨ ਲਾਉਣ ਬਾਰੇ ਜਿਹੜੀ ਆ ਉਹ ਆਈਡੀਆ ਨੂੰ ਫਲੋਟ ਕੀਤਾ ਜਾ ਰਿਹਾ US ਦੇ ਟ੍ਰੈਜਰੀ ਜਿਹੜੇ ਸਕਾਟ ਬੈਸੈਂਟ ਆ ਉਹਨਾਂ ਦੇ ਜਿਹੜਾ ਦੁਆਰਾ। ਪਰ ਅੱਜ ਜਿਹੜਾ ਟ੍ਰੈਜਰੀ ਡਿਪਾਰਟਮੈਂਟ ਆ ਉਹਨਾਂ ਨੇ ਕਲੀਅਰ ਕੀਤਾ ਵੀ ਕਿਊਬਾ ਰਸ਼ੀਅਨ ਕਰੂਡ ਆਇਲ ਦੀ ਡਿਲੀਵਰੀ ਨਹੀਂ ਲੈ ਸਕਦਾ। ਕਿਊਬਾ ਦੇ ਵਿੱਚ ਆਲਰੇਡੀ ਇੱਕ ਹਿਸਾਬ ਦੇ ਨਾਲ ਮਾਰੋ ਮਾਰ ਜਿਹੜੀ ਉਹ ਬਣੀ ਪਈ ਆ। ਵੈਨੇਜ਼ੁਏਲਾ ਦੇ ਤੇਲ ਦੇ ਉੱਤੇ ਕਬਜ਼ੇ ਤੋਂ ਬਾਅਦ 'ਚ ਅਮਰੀਕਾ ਨੇ ਕਿਊਬਾ ਨੂੰ ਜਿਹੜੀਆਂ ਤੇਲ ਆ ਬਹੁਤ ਘੱਟ ਜਿਹੜਾ ਉੱਥੇ ਮਿਲ ਰਿਹਾ ਆ। ਈਰਾਨ ਦੇ ਨਾਲ ਲੱਗੀ ਜੰਗ ਤੋਂ ਬਾਅਦ 'ਚ ਉਹ ਵਾਲਾ ਤੇਲ ਵੀ ਉੱਧਰ ਨਹੀਂ ਜਾ ਰਿਹਾ ਹੈਗਾ ਤੇ ਰਸ਼ੀਆ ਵਾਲਾ ਤੇਲ ਉੱਥੇ ਜਿਹੜਾ ਉਹ ਜਾਣ ਨਹੀਂ ਦਿੱਤਾ ਜਾ ਰਿਹਾ। ਸੋ ਨਾ ਉੱਥੇ ਜਿਹੜਾ ਹਰਜੋਤ ਸਿੰਘ ਜੀ ਬਿਜਲੀ ਪਾਣੀ ਦਾ ਜਿਹੜਾ ਪ੍ਰਬੰਧ ਬਹੁਤਾ ਹੈਗਾ ਆ ਤੇ ਇਸ ਟਾਈਮ ਓਬਵੀਅਸਲੀ ਫਿਰ ਉਸ ਤੋਂ ਬਾਅਦ ਦੇ ਵਿੱਚ ਰੋਟੀ ਪਾਣੀ ਦੀ ਵੀ ਮੁਸ਼ਕਿਲ ਜਿਹੜੀ ਉੱਥੇ ਆ ਸਕਦੀ ਹੈਗੀ ਆ। ਸੋ ਕਹਿੰਦੇ ਵੀ ਟ੍ਰੈਜਰੀ ਡਿਪਾਰਟਮੈਂਟ ਨੇ ਅੱਜ ਕਲੀਅਰ ਕਰ ਦਿੱਤਾ ਕਿਊਬਾ ਨੂੰ ਵੀ ਤੁਸੀਂ ਜਿਹੜਾ ਰਸ਼ੀਅਨ ਕਰੂਡ ਆਇਲ ਆ ਉਹ ਨਹੀਂ ਲੈ ਕੇ ਜਾ ਸਕਦੇ ਹੈਗੇ। ਸੋ ਕਹਿੰਦੇ ਵੀ ਹਵਾਨਾ ਵੱਲ ਨੂੰ ਜਿਹੜਾ ਉਹ ਜਾ ਰਿਹਾ ਸੀਗਾ। US ਨੇ ਆਇਲ ਬਲੋਕੇਡ
ਜਿਹੜਾ ਹੁਣ ਤੱਕ ਦਾ ਸਭ ਤੋਂ ਵੱਡਾ ਬਲੋਕੇਡ ਜਿਹੜਾ ਉਹ ਲਾਇਆ ਹੋਇਆ ਆ ਸੋਵੀਅਤ ਯੂਨੀਅਨ ਦੇ ਜਿਹੜੇ ਕੋਲੈਪਸ ਤੋਂ ਬਾਅਦ ਦੇ ਵਿੱਚ। ਸੋ ਜਿਹੜਾ ਜਨਰਲ ਲਾਇਸੈਂਸ ਪਬਲਿਸ਼ ਕੀਤਾ ਗਿਆ ਥਰਸਡੇ ਨੂੰ ਟ੍ਰੈਜਰੀ ਆਫਿਸ ਆਫ ਫੋਰਨ ਐਸੈਟਸ OFAC ਦੇ ਦੁਆਰਾ, ਉਹਨਾਂ ਦੇ ਵਿੱਚ ਕਿਊਬਾ ਦਾ ਨਾਮ ਵੀ ਜਿਹੜਾ ਉਹ ਐਡ ਕਰ ਦਿੱਤਾ ਗਿਆ, ਜੋ ਕਿ ਸੇਲ, ਡਿਲੀਵਰੀ ਤੇ ਆਫਲੋਡਿੰਗ ਆਫ ਕਰੂਡ ਐਂਡ ਪੈਟਰੋਲੀਅਮ ਪ੍ਰੋਡਕਟਸ ਜੋ ਰਸ਼ੀਆ ਤੋਂ ਸ਼ੁਰੂ ਹੁੰਦੇ ਆ ਵੀ ਉਹਨਾਂ ਨੂੰ ਇਸ ਲਿਸਟ 'ਚ ਪਾ ਦਿੱਤਾ ਵੀ ਉਹ ਨਹੀਂ ਲੈ ਸਕਦਾ। ਉੱਦਾਂ ਟੈਂਪਰੇਰੀ ਆਥੋਰਾਈਜੇਸ਼ਨ ਕੀਤੀ ਸੀਗੀ ਪਿਛਲੇ ਹਫ਼ਤੇ ਹੀ US ਨੇ ਵੀ ਰਸ਼ੀਅਨ ਆਇਲ ਜਿਹੜਾ ਸਮੁੰਦਰ ਦੇ ਵਿੱਚ ਆ ਪਿਛਲੇ 1 ਵੀਕ ਤੋਂ ਵੀ ਉਹਦਾ ਪਰਚੇਜ਼ ਜਿਹੜਾ ਉਹ ਕੀਤਾ ਜਾ ਸਕੇ ਤਾਂ ਜੋ એનર્ਜੀ ਦੀਆਂ ਮਾਰਕੀਟਸ ਆ ਉਹਨਾਂ ਨੂੰ ਸਟੇਬਲਾਈਜ਼ ਕੀਤਾ ਹੋਵੇ। ਸੋ ਬਲੈਕਆਊਟਸ ਕਹਿੰਦੇ ਵੀ ਉੱਥੇ ਹੋ ਰਹੇ ਆ ਤੇ ਇਕਨੋਮਿਕ ਕ੍ਰਾਈਸਿਸ ਹੋਰ ਜ਼ਿਆਦਾ ਮਾੜਾ ਹੁੰਦਾ ਜਾ ਰਿਹਾ ਆ। ਸੋ ਦੋ ਤਰਫਾ ਨੀਤੀ ਜਿਹੜੀ ਇਸ ਟਾਈਮ ਅਮਰੀਕਾ ਨੇ ਇੱਥੇ ਜਿਹੜੀ ਉਹ ਲਾਗੂ ਕੀਤੀ ਹੋਈ ਆ। ਸੋ ਕਿਊਬਾ ਵਾਲੇ ਇਹਨਾਂ ਦੇ ਨਾਲ ਮਿਲ ਜਾਣ ਜਾਂ ਸਰੈਂਡਰ ਇੱਕ ਹਿਸਾਬ ਦੇ ਨਾਲ ਕਰ ਜਾਣ, એનર્ਜੀ ਨੂੰ ਲੈ ਕੇ ਜਿਹੜਾ ਉਹ ਚੀਜ਼ ਸਾਹਮਣੇ ਆਈ ਆ। ਸੋ ਹਰਜੋਤ ਸਿੰਘ ਜੀ ਇਹ ਕਹਿ ਸਕਦੇ ਵੀ ਦੁਨੀਆ ਦੀ ਜਿਹੜੀ ਨਵੀਂ ਵਾਰ ਆ ਉਹ ਮਿਜ਼ਾਈਲਾਂ ਲੜਾਈਆਂ ਦੇ ਨਾਲ ਨਾਲ એનર્ਜੀ ਦੀ ਜਿਹੜੀ ਇੱਕ ਵੱਡੀ ਜਿਹੜੀ ਲੜਾਈ ਆ। ਜਿਹੜਾ ਮੁਲਕ એનર્ਜੀ ਇੰਡੀਪੈਂਡੈਂਟ ਆ, ਜਾਣੀ ਕਿ ਆਪਣੇ ਪੱਧਰ ਦੇ ਉੱਤੇ ਆਪਣਾ ਤੇਲ ਕੱਢ ਕੇ ਜਾਂ ਆਪਣੇ ਨਿਊਕਲੀਅਰ ਪਾਵਰ ਪਲਾਂਟਸ ਜਾਂ ਸੋਲਰ ਜਿਹੜੀ ਵੀ ਚੀਜ਼ ਦੇ ਨਾਲ ਜੋ ਖੁਦ ਆਪਣੀ ਬਿਜਲੀ ਬਣਾ ਸਕਦਾ ਆ, ਆਪਣੇ ਲੋਕਾਂ ਦੀ એનર્ਜੀ ਦੀਆਂ ਜ਼ਰੂਰਤਾਂ ਪੂਰੀਆਂ ਕਰ ਸਕਦਾ, ਉਹੀ ਅੱਜ ਕੱਲ੍ਹ ਸੇਫ ਆ। ਜੇ ਉਹ ਕਿਸੇ ਦੂਜੇ ਦੇ ਉੱਤੇ ਡਿਪੈਂਡੈਂਟ ਆ, ਚਾਹੇ ਉਹ ਇੰਡੀਆ ਤੇ ਚਾਹੇ ਉਹ ਕਿਊਬਾ ਆ ਤੇ ਚਾਹੇ ਉਹ ਪਾਕਿਸਤਾਨ ਆ ਤੇ ਚਾਹੇ ਉਹ ਚਾਈਨਾ ਆ, ਉਹਨਾਂ ਦੇ ਲਈ ਫਿਰ ਕਾਫੀ ਜਿਹੜੀਆਂ ਮੁਸ਼ਕਲਾਂ ਅਜਿਹੇ ਮਾਮਲਿਆਂ ਦੇ ਵਿੱਚ ਇਹਨਾਂ ਸਮਿਆਂ ਦੇ ਵਿੱਚ ਖਾਸ ਕਰਕੇ ਬਣ ਜਾਂਦੀਆਂ ਹੈਗੀਆਂ। ਰਸ਼ੀਆ ਕਿਊਬਾ ਦਾ ਅਲਾਈਡ ਰਿਹਾ ਬਹੁਤ ਲੰਮੇ ਸਮੇਂ ਤੋਂ, ਕਾਮਰੇਡ ਆ ਮੁਲਕ ਦੋਨੋਂ ਹੀ। ਤੇ ਉਹਨਾਂ ਨੇ ਹੁਣ ਜਿਹੜਾ ਕ੍ਰਿਟੀਸਾਈਜ਼ ਕੀਤਾ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਵੀ ਕਿਉਂ ਇਹ ਰੋਕਿਆ ਗਿਆ ਸਾਡਾ ਜਿਹੜਾ ਅਸੀਂ ਤੇਲ ਲੈ ਕੇ ਜਾ ਰਹੇ ਸੀ, ਪਰ ਉਹਨਾਂ ਨੇ ਕਿਹਾ ਵੀ ਅਸੀਂ ਕਿਊਬਾ ਨੂੰ ਜੋ ਵੀ ਜ਼ਰੂਰਤ ਸਪੋਰਟ ਦੀ ਹੋਊਗੀ ਉਹ ਕਰਾਂਗੇ, ਜਿਹਦੇ ਵਿੱਚ ਫਾਈਨੈਂਸ਼ੀਅਲ ਏਡ ਵੀ ਹੋਊਗੀ। ਅਮਰੀਕਾ ਨੇ ਪਿਛਲੇ ਦਿਨਾਂ 'ਚ ਇਹ ਕਿਹਾ ਸੀ ਵੀ ਰਸ਼ੀਆ ਤੋਂ ਤੇਲ ਖਰੀਦ ਸਕਦੇ ਹੈਗੇ ਜਦੋਂ ਹੀ ਈਰਾਨ ਦੇ ਨਾਲ ਜੰਗ ਲੱਗੀ ਆ। ਸੋ ਇੰਡੀਆ ਵਾਲਿਆਂ ਨੇ ਉਹਨਾਂ ਤੋਂ ਖਰੀਦ ਲੈਣਾ ਹੈਗਾ ਆ। ਸੋ ਕਾਫੀ ਵੱਡੇ ਜਿਹੜੇ ਆਇਲ ਟੈਂਕਰਸ ਜਾ ਰਹੇ ਸੀ ਜਿਨ੍ਹਾਂ ਦੇ ਵਿੱਚ 7,30,000 ਬੈਰਲ ਦੇ ਕਰੀਬ ਤੇਲ ਸੀਗਾ। ਅਗਲੀ ਖਬਰ ਵੱਲ ਚੱਲੀਏ, ਜੋ ਆਪਣੇ ਗੁਆਂਢੀ ਮੁਲਕ ਕੈਨੇਡਾ ਤੋਂ ਆ ਰਹੀ ਹੈਗੀ ਆ। ਬਹੁਤ ਵਾਰ ਜੋ ਟਰੱਕਰਸ ਆ ਉਹ ਫੜੇ ਜਾਂਦੇ ਆ ਜਦੋਂ ਡਰੱਗ ਲੈ ਕੇ ਜਾਂਦੇ ਆ, ਤੇ ਹੁਣ ਪਹਿਲੀ ਵਾਰੀ ਹੋਇਆ ਵੀ ਕੈਨੇਡਾ ਬਾਰਡਰ ਸਰਵਿਸ ਏਜੰਸੀ ਜਿਹੜੀ CBS ਆ, ਉਹਨਾਂ ਦਾ ਹੀ ਇੱਕ EMPLOYEE ਫੜਿਆ ਗਿਆ ਜਿਹਨੇ ਇੱਕ ਭਾਰਤੀ ਮੂਲ ਦੇ ਬੰਦੇ ਨੂੰ ਟਰੱਕ ਲੰਘਾਉਣ ਦੇ ਵਿੱਚ ਹੈਲਪ ਕੀਤੀ ਸੀ, ਜਿਸ ਟਰੱਕ ਦੇ ਵਿੱਚ ਕਹਿੰਦੇ ਭਈ ਲੱਖਾਂ ਡਾਲਰਾਂ ਦੀ ਫੀਮ, ਭੰਗ, ਤੰਬਾਕੂ ਸੀਗਾ। ਸੋ ਨਿਆਗਰਾ ਵਾਲਾ ਜਿਹੜਾ ਬਾਰਡਰ ਹੈਗਾ ਆ, ਉੱਥੋਂ ਔਨ ਦਾ ਲੇਕ ਜੋ ਲਿਊਇਸਟਨ ਬਾਰਡਰ ਆ ਕੈਨੇਡਾ ਤੇ ਅਮਰੀਕਾ ਦੇ ਵਿੱਚ, ਉੱਥੋਂ ਇਹ ਜਿਹੜਾ CBSA ਦਾ EMPLOYEE ਸੀਗਾ ਕੰਮ ਕਰਦਾ ਸੀ ਤੇ ਉਹਦਾ ਸਿੱਧਾ ਲਿੰਕ ਸੀ ਇਹ ਭਾਰਤੀ ਮੂਲ ਦੇ ਡਰਾਈਵਰ ਅਭਿਸ਼ੇਕ ਦੇ ਨਾਲ। ਸੋ ਉਹ ਉਦਣ ਉੱਥੇ ਕੰਮ ਕਰਦਾ ਸੀ, ਉਹਨੇ ਉਹਦਾ ਟਰੱਕ ਉੱਥੋਂ ਲੰਘਾਇਆ। 6 ਮਾਰਚ ਨੂੰ CBSA ਦੇ ਜੋ EMPLOYEE ਆ ਡੈਨੀਅਲ ਨੋਟਾਰੀਆਨੀ, ਉਸਨੇ ਅਭਿਸ਼ੇਕ ਨਾਮ ਦੇ ਡਰਾਈਵਰ ਨੂੰ ਅਮਰੀਕਾ ਤੋਂ ਕੈਨੇਡਾ ਦੇ ਵਿੱਚ ਟਰੱਕ ਲੰਘਾਉਣ ਦੇ ਵਿੱਚ ਹੈਲਪ ਕੀਤੀ ਸੀ। ਉਸ ਟਰੱਕ ਦੇ ਵਿੱਚ ਲੱਖਾਂ ਡਾਲਰ ਦੀ ਫੀਮ, ਭੰਗ ਤੇ ਤੰਬਾਕੂ ਸੀਗਾ। ਸੋ ਹੁਣ ਪੁਲਿਸ ਨੇ ਇਹ ਕਿਹਾ ਆ ਵੀ ਉਹਨੂੰ ਅਰੈਸਟ ਕਰ ਲਿਆ ਗਿਆ ਸੀ ਤੇ ਉਹਦੀ ਜਿਹੜੀ ਆ 23 ਮਾਰਚ ਨੂੰ ਅਗਲੇ ਹਫ਼ਤੇ ਹੋਣੀ ਹੈਗੀ ਆ ਕੋਰਟ ਦੇ ਵਿੱਚ ਪੇਸ਼ੀ ਡੈਨੀਅਲ ਦੀ। ਤੇ ਇਸੇ ਤਰ੍ਹਾਂ ਜੋ ਅਭਿਸ਼ੇਕ ਆ ਉਹਦੀ 9 ਅਪ੍ਰੈਲ 2026 ਨੂੰ ਅਦਾਲਤ ਦੇ ਵਿੱਚ ਪੇਸ਼ੀ ਹੋਊਗੀ। ਜੀ, ਤੇ ਹਰਜੋਤ ਸਿੰਘ ਜੀ ਅੱਜ ਆਪਾਂ ਉਹਨਾਂ ਸ਼ਹੀਦਾਂ ਨੂੰ ਵੀ ਯਾਦ ਕਰਦੇ ਹਾਂ। 20 ਮਾਰਚ 2000 ਸਨ ਦੇ ਵਿੱਚ ਛੱਤੀ ਸਿੰਘਪੁਰਾ ਅਨੰਤਨਾਗ ਡਿਸਟ੍ਰਿਕਟ ਜੰਮੂ ਕਸ਼ਮੀਰ ਦੇ ਵਿੱਚ ਅੱਜ ਦੇ ਦਿਨ ਜਿਹੜੇ 35 ਸਿੱਖ ਸੀ ਉਹਨਾਂ ਦਾ ਮਾਸ ਮਰਡਰ ਕਰ ਦਿੱਤਾ ਗਿਆ ਸੀਗਾ। ਇਹ ਉਸ ਟਾਈਮ ਦੇ ਉੱਤੇ ਹੋਇਆ ਸੀ ਜਦ US ਦਾ ਪ੍ਰੈਜ਼ੀਡੈਂਟ ਬਿਲ ਕਲਿੰਟਨ ਉਹਨਾਂ ਦਿਨਾਂ ਦੇ ਵਿੱਚ ਇੰਡੀਆ ਦੇ ਦੌਰੇ ਦੇ ਉੱਤੇ ਸੀਗਾ। ਭਾਰਤੀ ਜਿਹੜੀ ਆਰਮੀ ਦੇ ਜਿਹੜੇ ਲਿਬਾਸ ਦੇ ਵਿੱਚ ਕਹਿੰਦੇ ਵੀ ਉਹ ਲੋਕ ਉੱਥੇ ਆਏ, ਸਾਰੇ ਜਿਹੜੇ ਸਿੱਖਾਂ ਦੇ ਘਰਾਂ ਦੇ ਵਿੱਚੋਂ ਬੰਦਿਆਂ ਨੂੰ ਉੱਥੋਂ ਕੱਢਿਆ। ਗੁਰੂ ਘਰ ਉੱਥੇ 2 ਸੀਗੇ ਵੀ ਉਹਨਾਂ ਦੇ ਬਾਹਰ ਖੜੇ ਕਰਕੇ ਫਿਰ ਅੰਨ੍ਹੇਵਾਹ ਗੋਲੀਆਂ ਚਲਾ ਕੇ ਉਹਨਾਂ ਨੂੰ ਉੱਥੇ
ਮਾਰ ਦਿੱਤਾ ਜਿਹੜਾ ਉਹ ਗਿਆ ਸੀਗਾ। ਸੋ ਇਹਦੇ ਵਿੱਚ ਇਹੀ ਜਿਹੜੇ ਸਿੱਖਾਂ ਦਾ ਹਮੇਸ਼ਾ ਹੀ ਜਿਹੜਾ ਉਹ ਦੋਸ਼ ਵੀ ਜਿਹੜਾ ਨਾਲ ਰਿਹਾ ਆ ਵੀ ਲੱਗਦਾ ਆ ਵੀ ਭਾਰਤ ਦੀ ਸਰਕਾਰ ਦੇ ਦੁਆਰਾ ਹੀ ਇਹ ਸਾਰਾ ਕਾਂਡ ਕਰਵਾਇਆ ਗਿਆ ਆ। ਭਾਰਤ ਸਰਕਾਰ ਦੇ ਇਸ ਜਿਹੜੇ ਕਹਿ ਲਓ ਵੀ ਮੈਸੇਕਰ ਆ ਉਸ ਦਾ ਦੋਸ਼ ਲਸ਼ਕਰ ਏ ਤੋਇਬਾ ਤੇ ਹਿਜ਼ਬੁਲ ਮੁਜਾਹਿਦੀਨ ਦੇ ਉੱਤੇ ਜਿਹੜਾ ਉਹ ਲਾਇਆ ਸੀ ਵੀ ਉਹਨਾਂ ਦੁਆਰਾ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਇਹ ਸਨ 2020 ਮਾਰਚ 2000 ਕੋਈ ਛਿੱਟੀ ਸਿੰਘਪੁਰਾ ਕਹਿ ਦਿੰਦਾ, ਕੋਈ ਛੱਤੀ ਸਿੰਘਪੁਰਾ ਕਹਿ ਦਿੰਦਾ ਵੀ ਜੰਮੂ ਕਸ਼ਮੀਰ ਦੇ ਵਿੱਚ ਸਾਰਿਆਂ ਨੂੰ ਯਾਦ ਆ ਵੀ ਛੱਤੀ ਸਿੰਘਪੁਰਾ ਦੇ ਵਿੱਚ ਇਹ 35 ਜਿਹੜੇ ਸਿੱਖਾਂ ਨੂੰ ਘਰਾਂ ਚੋਂ ਕੱਢ ਕੇ ਲਾਈਨ ਅਪ ਕਰਕੇ ਜਿਹੜਾ ਉਹ ਮਾਰ ਦਿੱਤਾ ਜਿਹੜਾ ਹੋ ਗਿਆ ਸੀਗਾ। ਸੋ ਅੱਜ ਉਹਨਾਂ ਨੂੰ ਅਸੀਂ ਜਿਹੜੀ ਸ਼ਰਧਾਂਜਲੀ ਭੇਟ ਕਰਦੇ ਆ, ਉਹਨਾਂ ਨੂੰ ਆਪਾਂ ਯਾਦ ਜਿਹੜਾ ਉਹ ਕਰਦੇ ਆ। 26 ਸਾਲ ਹਰਜੋਤ ਸਿੰਘ ਜੀ ਬੀਤ ਗਏ ਇਸ ਜਿਹੜੇ ਦਰਦਨਾਕ ਜਿਹੜੀ ਉਹ ਗੱਲ ਨੂੰ, ਤੇ ਆਪਾਂ ਉਹਨਾਂ ਨੂੰ ਅੱਜ ਫੇਰ ਜਿਹੜਾ ਉਹ ਯਾਦ ਜਿਹੜਾ ਉਹ ਕਰਦੇ ਆ। ਇੱਥੋਂ ਇਹ ਜਿਹੜਾ ਹਰਜੋਤ ਸਿੰਘ ਜੀ ਪਤਾ ਲੱਗਦਾ ਆ ਵੀ ਉਸ ਮੁਲਕ ਦੇ ਵਿੱਚ ਉਸ ਥਾਂ ਦੇ ਉੱਤੇ ਅਜੇ ਵੀ ਇਨਸਾਫ ਦੀ ਜਿਹੜੀ ਕਈ ਵਾਰੀ ਦੁਹਾਈ ਪਾਉਂਦੇ ਰਹਿੰਦੇ ਅਦਾਲਤਾਂ ਦੇ ਮੂਹਰੇ, ਨਾ 84 ਦਾ, ਨਾ ਉਸ ਤੋਂ ਪਹਿਲਾਂ ਦਾ, ਤੇ ਨਾ ਆ ਜਿਹੜਾ ਲੇਟੈਸਟ ਆ ਵੀ ਉਹਦਾ ਕੀ ਹੋਣਾ। ਆਪਾਂ ਤਾਂ ਹੁਣੇ ਕੁਛ ਹਫ਼ਤੇ ਪਹਿਲਾਂ ਰਣਜੀਤ ਸਿੰਘ ਦਾ ਜਿਹੜਾ ਸਰਕਾਰੀ ਕਤਲ ਆ ਉਹ ਹੁੰਦਾ ਦੇਖਿਆ ਜੀ। ਬਿਲਕੁਲ ਤੁਸੀਂ ਦੇਖੋ ਵੀ 26 ਸਾਲ ਹੋ ਗਏ ਹਜੇ ਵੀ ਇਹ ਨਹੀਂ ਪਤਾ ਚੱਲ ਸਕਿਆ ਵੀ ਸਹੀ ਬੰਦਾ ਕੌਣ ਸੀ ਜਿਹਨੇ ਮਾਰੇ ਹੈਗੇ ਆ। 6 ਕਸ਼ਮੀਰੀ ਜਿਹੜੇ ਆ ਉਹਨਾਂ ਨੂੰ ਉੱਥੇ ਦੀ ਸਰਕਾਰ ਨੇ ਮਾਰ ਕੇ ਦੱਬ ਦਿੱਤਾ ਸੀ। ਜਦੋਂ ਬਾਅਦ ਚ ਉਹਨਾਂ ਨੇ ਬੋਡੀਜ਼ ਕੱਢੀਆਂ ਪਤਾ ਲੱਗਿਆ ਵੀ ਉਹ ਤਾਂ ਕੋਈ ਵੀ ਖਾੜਕੂ ਨਹੀਂ ਸੀ, ਉਦਾਂ ਹੀ ਚੱਕ ਕੇ ਮੁੰਡੇ ਮਾਰਤੇ ਸੀ, ਉਹਨਾਂ ਦੇ ਨਾਂ ਦੇ ਉੱਤੇ ਲਾਤਾ ਵੀ ਇਹਨਾਂ ਨੇ ਜਿਹੜੇ ਸਿੱਖ ਮਾਰੇ ਆ। ਹਾਲਾਂਕਿ ਸਿੱਖਾਂ ਦੇ ਬਹੁਤ ਵਧੀਆ ਰਿਲੇਸ਼ਨ ਉੱਥੇ ਕਸ਼ਮੀਰ ਦੇ ਵਿੱਚ ਸੀਗੇ। ਇੱਥੋਂ ਤੱਕ ਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਬਿਲ ਕਲਿੰਟਨ ਨੂੰ ਸਟੇਟਮੈਂਟ ਦਿੱਤੀ ਉਹਨਾਂ ਨੇ ਵੀ ਮੈਂ ਬਹੁਤ ਦੁਖੀ ਮਹਿਸੂਸ ਕਰਦਾ, ਕਹਿੰਦਾ ਵੀ ਜੇ ਮੈਂ ਇੰਡੀਆ ਨਾ ਜਾਂਦਾ ਤੇ ਮੈਨੂੰ ਲੱਗਦਾ ਸੀ ਵੀ ਇਹ ਸਿੱਖਾਂ ਦੀ ਮੌਤ ਨਹੀਂ ਹੋਣੀ ਸੀ। ਉਹ ਅੰਦਰ ਖਾਤੇ ਵਿੱਚ ਉਹਨਾਂ ਨੂੰ ਸੀਗਾ ਵੀ ਇਹ ਭਾਰਤ ਦੇ ਦੁਆਰਾ ਹੀ ਰਚਿਆ ਗਿਆ ਢੋਂਗ ਸੀਗਾ, ਉਹਨਾਂ ਨੇ ਹੀ ਇਹ ਕਤਲ ਜਿਹੜੇ ਉਹ ਕੀਤੇ ਸੀ। ਤੇ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵਾਲਾ, ਪਰ ਜਾਂਦੇ ਜਾਂਦੇ ਦੱਸਦੇ ਜਾਈਏ ਕੱਲ ਨੂੰ ਇਮੀਗ੍ਰੇਸ਼ਨ ਦਾ ਸ਼ੋਅ ਆ, ਉਹਦੇ ਚ ਆਪਾਂ ਕਾਲਸ ਨਹੀਂ ਲੈ ਸਕਾਂਗੇ। ਸ਼੍ਰੀ ਸ਼ਰਮਾਨ ਨੂੰ 9:15-20 ਤੇ 15 ਮਿੰਟ ਤੇ ਸਟਾਰਟ ਹੁੰਦਾ ਹੈਗਾ। ਤੇ ਜਿੰਨੇ ਵੀ ਸਰੋਤੇ ਪਰ ਸੁਣਿਓ ਜ਼ਰੂਰ, ਕਿਉਂਕਿ ਬਹੁਤ ਤੇਜ਼ੀ ਦੇ ਨਾਲ ਇਮੀਗ੍ਰੇਸ਼ਨ ਦੇ ਵਿੱਚ ਚੇਂਜਸ ਹੋ ਰਹੀਆਂ ਹੈਗੀਆਂ। ਕੀ ਕੁਝ ਅਪਡੇਟ ਆ ਉਹ ਅਟਾਰਨੀ ਜੇ ਤਿਰਕੀਆਣਾ ਹੁਣੀ ਲੈ ਕੇ ਆਉਂਦੇ ਹੈਗੇ ਆ, ਨਾਲ ਰਾਜ ਕਨਵੀਰ ਸਿੰਘ ਹੁਣੀ ਹੁੰਦੇ ਆ। ਤੇ ਕੱਲ ਨੂੰ ਆਪਾਂ ਸਾਰਿਆਂ ਨੇ ਪਹੁੰਚਣਾ ਹੈਗਾ ਮਡੇਰੇ। ਮਡੇਰੇ ਦੇ ਵਿੱਚ ਕਿਸਾਨ ਮੇਲਾ ਹੋ ਰਿਹਾ। ਜਿੰਨੇ ਵੀ ਫਾਰਮਰਸ ਹੈਗੇ ਆ ਆਪਣੇ, ਤੁਸੀਂ ਫਾਰਮਿੰਗ ਦੇ ਸੰਬੰਧ ਦੇ ਵਿੱਚ ਕੋਈ ਵੀ ਜਾਣਕਾਰੀ ਲੈਣੀ ਆ, ਉਹ ਤੁਸੀਂ ਥੋੜੀ ਡਿਟੇਲਸ ਦੱਸ ਦਿਓ। ਜਿਹੜੇ ਘਰਾਂ 'ਚ ਵੀ ਆਪਾਂ ਸਬਜ਼ੀਆਂ ਲਾਣੇ ਜਾਂ ਹੋਰ, ਤੁਹਾਨੂੰ ਬਹੁਤ ਵਧੀਆ ਜਾਣਕਾਰੀ ਉੱਥੇ ਹਾਂਜੀ ਐਕਸਪਰਟ ਹੋਣੇ ਆ, ਬਹੁਤ ਸਾਰੇ ਮਹਿਕਮੇ ਹੋਣੇ ਆ, ਗ੍ਰਾਂਟਸ ਦੇ ਬਾਰੇ ਪਤਾ ਲੱਗਣਾ ਆ ਤੁਹਾਨੂੰ ਕੋਈ, ਕਿਉਂਕਿ ਬਹੁਤ ਦੇਖੋ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਦਾ ਇਹ ਸੁਭਾਅ ਆ ਮਿੱਟੀ ਦੇ ਨਾਲ ਜੁੜੇ ਰਹਿਣਾ। ਮਿੱਟੀ ਦੇ ਨਾਲ ਜੁੜੇ ਰਹਿਣ ਦਾ ਇੱਥੇ ਭਾਵ ਇਹ ਹੁੰਦਾ ਵੀ ਕੋਈ ਨਾ ਕਿਸੇ ਨੂੰ ਹੁੰਦਾ ਵੀ ਚੱਲ ਕਿਤੇ ਕੋਈ ਜ਼ਮੀਨ ਖਰੀਦ ਹੋ ਜਾਵੇ, ਜਾਂ ਜੇ ਕਿਸੇ ਕੋਲ ਹੈਗੀ ਆ ਵੀ ਇੱਥੇ ਆਪਾਂ ਕੀ ਲਾਇਆ ਜਿਹੜਾ ਹੋ ਜਾ ਸਕਦਾ, ਵੀ ਮੋਨੋਕਲਚਰ ਕਰਨਾ ਆ, ਫਰੂਟ ਲਾਉਣੇ ਆ, ਬਦਾਮ ਲਾਉਣੇ ਆ, ਸੌਗੀ ਲਾਉਣੀ ਆ, ਕੁਛ ਵੀ ਜਿਹੜਾ ਉਹ ਲਾਉਣਾ ਆ ਉਹਦੇ ਬਾਰੇ, ਜਾਂ ਜੇ ਕਿਸੇ ਨੇ ਸਬਜ਼ੀਆਂ ਹਾਈ ਟਨਲ ਦਾ ਕੰਮ ਕਰਨਾ ਆ ਜਾਂ ਕੁਛ ਇਦਾਂ ਦੀਆਂ ਚੀਜ਼ਾਂ ਕਰਨੀਆਂ ਆ, ਤਾਂ ਉਹਦੇ ਬਾਰੇ ਵੀ ਉੱਥੇ ਕਾਫੀ ਜ਼ਿਆਦਾ ਤੁਹਾਨੂੰ ਜਾਣਕਾਰੀ ਜਿਹੜੀ ਇਸ ਦੇ ਵਿੱਚ ਮਿਲੇਗੀ। ਸੋ ਆਪਾਂ ਸਾਰਿਆਂ ਨੂੰ ਜਿਹੜੀ ਉਹੀ ਬੇਨਤੀ ਕਰਦੇ ਹਾਂ ਵੀ ਕੱਲ ਮਡੇਰਾ ਗੁਰਦੁਆਰਾ ਸਾਹਿਬ 23249 ਐਵੀਨਿਊ 14 ਮਡੇਰਾ ਦੀਆਂ ਉੱਥੇ ਦੀ ਜਿਹੜੀ ਖੁੱਲੀਆਂ ਗਰਾਊਂਡਸ ਦੇ ਵਿੱਚ ਇਹ ਜਿਹੜਾ ਕਿਸਾਨ ਮੇਲਾ ਜੋ ਪਿਛਲੀ ਵਾਰੀ ਵੀ ਉੱਥੇ ਹੀ ਲੱਗਾ ਸੀ, ਇਸ ਵਾਰੀ ਵੀ ਉੱਥੇ ਹੀ ਹੋਣਾ ਆ। ਸੋ ਪੰਜਾਬੀਆਂ ਦੇ ਦੁਆਰਾ ਪੰਜਾਬੀ ਅਮਰੀਕਨ ਗਲੋਬਲ ਗਰੁੱਪ ਮੁੱਖ ਤੌਰ ਦੇ ਉੱਤੇ ਇਸ ਮੇਲੇ ਨੂੰ ਜਿਹੜਾ ਉਹ ਕਰਾ ਰਹੇ ਆ। ਸੋ ਉੱਥੇ ਆਓ, ਖਾਸ ਕਰਕੇ ਫਿਊਚਰ ਫਾਰਮਿੰਗ ਦਾ ਫਿਊਚਰ ਕਿੱਦਾਂ ਦਾ ਰਹਿਣ ਵਾਲਾ ਆ, ਕਿਵੇਂ ਅੱਗੇ ਇਨਪੁਟ ਕਾਸਟ ਤੁਸੀਂ ਕਿੱਦਾਂ ਘਟਾ ਸਕਦੇ ਆ, ਕੋਈ ਬਿਮਾਰੀਆਂ ਪੈ ਰਹੀਆਂ ਨੇ, ਸੋਇਲ ਦੀ ਹੈਲਥ, ਪਾਣੀ ਦੀ ਹੈਲਥ, ਆਟੋਮੇਸ਼ਨ ਦੇ ਉੱਤੇ AI ਦੀ ਇੰਟੀਗ੍ਰੇਸ਼ਨ ਨੂੰ ਲੈ ਕੇ ਉਹ ਕਾਫੀ ਜ਼ਿਆਦੀਆਂ ਚਰਚਾਵਾਂ ਜਿਹੜੀਆਂ ਉੱਥੇ ਹੋਣੀਆਂ ਆ। ਸੋ ਜ਼ਰੂਰ ਪਹੁੰਚਿਓ। ਸਵੇਰੇ 9:30 ਵਜੇ ਇਹ ਜਿਹੜਾ ਮੇਲਾ ਸ਼ੁਰੂ ਹੋਣਾ ਆ, ਕਿਸਾਨ ਮੇਲਾ ਪੰਜਾਬੀਆਂ ਦੇ ਦੁਆਰਾ, ਪੰਜਾਬੀ ਅਮਰੀਕਨ ਗਲੋਬਲ ਗਰੁੱਪ ਦੇ ਦੁਆਰਾ, ਮਡੇਰਾ ਗੁਰਦੁਆਰਾ ਸਾਹਿਬ 23249 ਐਵੀਨਿਊ 14 ਮਡੇਰਾ। ਇੱਥੇ ਜਿਹੜਾ ਸਾਰੇ ਜਣੇ ਪਹੁੰਚਿਓ, ਅਸੀਂ ਵੀ ਉੱਥੇ ਪਹੁੰਚਾਂਗੇ। ਸੋ ਇਸੇ ਕਰਕੇ ਇਸੇ ਚੱਕਰ ਦੇ ਵਿੱਚ ਹੀ ਜਿਹੜਾ ਹਰਜੋਤ ਸਿੰਘ ਜੀ ਆਪਾਂ ਕਾਲਸ ਵੀ ਕਹਿ ਸਕਦੇ ਆ ਵੀ ਨਹੀਂ ਲੈ ਹੋਣੀਆਂ,
ਤੇ ਪਰ ਪ੍ਰੋਗਰਾਮ ਜਿਹੜਾ ਉਹ ਇਮੀਗ੍ਰੇਸ਼ਨ ਵਾਲਾ ਉਹ ਜ਼ਰੂਰ ਹੋਊਗਾ, ਉਹ ਤੁਸੀਂ ਸੁਣਿਓ। ਤੇ ਇਮੀਗ੍ਰੇਸ਼ਨ ਵਾਲੇ ਪ੍ਰੋਗਰਾਮ ਤੋਂ ਪਹਿਲਾਂ 9 ਵਜੇ ਨਵਾਂ ਪ੍ਰੋਗਰਾਮ ਆਪਾਂ ਸ਼ੁਰੂ ਕੀਤਾ ਹੈ, ਗੇਟਵੇ ਟੂ ਕਾਲਜ। ਹਾਇਰ ਐਜੂਕੇਸ਼ਨ ਦੇ ਵਿੱਚ ਜਿਨ੍ਹਾਂ ਦੇ ਨਿਆਣੇ ਹਾਈ ਸਕੂਲ ਦੇ ਵਿੱਚ ਆ, ਜਾਂ ਜਿਹੜੇ ਨਵੇਂ ਇਮੀਗ੍ਰੈਂਟ ਹੋ 8ਵੀਂ ਕੇ ਆ। 9ਵੇਂ ਗ੍ਰੇਡ 'ਚ ਵੀ ਹੈਗੇ ਆ ਰਾਜਕਨਵੀਰ ਸਿੰਘ ਜੀ। ਸੋ ਉਹ ਆਪਾਂ 3 ਬਹੁਤ ਹੀ ਪ੍ਰੋਫੈਸ਼ਨਲ ਸਾਡੇ ਨਾਲ ਜਿਹੜੇ ਹੋਸਟ ਜੁੜੇ ਹੈਗੇ ਆ। ਮਡੇਰਾ ਕਾਲਜ ਤੋਂ ਉੱਥੇ ਦੇ ਵਾਈਸ ਪ੍ਰੈਜ਼ੀਡੈਂਟ ਆ ਹਰਪ੍ਰੀਤ ਕੌਰ ਸੰਘਾ। ਉਹ ਪਹਿਲਾਂ ਫਰੀਮੌਂਟ ਗੁਰਦੁਆਰੇ ਸਾਹਿਬ ਕਾਫੀ ਲੰਮਾ ਸਮਾਂ ਟ੍ਰੇਨਿੰਗ ਦਿੰਦੀ ਰਹੀ ਕਿਸ ਤਰ੍ਹਾਂ ਕਾਲਜਸ ਜਾਣਾ। ਕੋਵਿਡ ਦੇ ਵਿੱਚ ਉਹੀ ਹੈ ਜਿਸ ਨੇ ਉੱਥੇ ਮਦਦ ਕੀਤੀ ਸੀ ਕਾਫੀ। ਸੋ ਖੁਦ ਸਟੈਨਫੋਰਡ ਯੂਨੀਵਰਸਿਟੀ ਤੇ ਇਲੀਨਾਇਸ ਯੂਨੀਵਰਸਿਟੀ ਦੇ ਮਾਸਟਰਸ ਉਹਨਾਂ ਨੇ ਕੀਤੀ ਹੋਈ ਹੈਗੀ ਆ। ਤੇ ਇਸੇ ਤਰ੍ਹਾਂ ਇੱਕ ਹੋਰ ਆਪਣੇ ਭਰਾ ਹੈਗੇ ਆ ਮਿਲਪੀਟਸ ਤੋਂ, ਉਹਨਾਂ ਨੇ ਬਹੁਤ ਮਿਹਨਤ ਕੀਤੀ ਆ। ਸੋ ਉਹਨਾਂ ਦੇ ਜਿਹੜੇ ਸ਼ੋਅ, ਤੁਹਾਡੇ ਬੱਚੇ 8ਵੀਂ 9ਵੀਂ 10ਵੀਂ ਕਲਾਸ 'ਚ ਪੜ੍ਹਦੇ ਆ, ਉਸੇ ਟਾਈਮ ਤੋਂ ਹੀ ਕਿਸ ਤਰ੍ਹਾਂ ਤਿਆਰੀ ਕਰਨੀ ਆ ਵੀ ਉਹ ਵਧੀਆ ਯੂਨੀਵਰਸਿਟੀ ਦੇ ਵਿੱਚ ਜਾਣ। ਸਾਡਾ ਹੁਣ ਅਮਰੀਕਾ 'ਚ ਆ ਗਏ ਆ, ਹੁਣ ਸਾਡਾ ਉੱਧਰ ਨਹੀਂ ਧਿਆਨ ਚਾਹੀਦਾ ਵੀ ਆਪਾਂ ਛੋਟੇ ਬਿਜ਼ਨਸ ਲੈ ਲੈ, ਆਹ ਕਰ ਲੈ। ਨਹੀਂ, ਉਹ ਕਰੋ, ਉਹ ਵੀ ਕਰੋ, ਨਾਲ ਹਾਇਰ ਐਜੂਕੇਸ਼ਨ ਵੀ ਲੈਣੀ ਆ। ਹਰ ਇੱਕ ਬੱਚਾ ਸਾਡਾ ਜਿਹੜਾ ਕਾਲਜ ਦਾ ਗ੍ਰੈਜੂਏਟ ਹੋਣਾ ਚਾਹੀਦਾ। ਬਾਅਦ ਦੇ ਵਿੱਚ ਚਾਹੇ ਤੁਸੀਂ ਬਿਜ਼ਨਸ ਕਰੋ, ਕੁਝ ਵੀ ਕਰੋ, ਗ੍ਰੈਜੂਏਸ਼ਨ ਹੋਣੀ ਬਹੁਤ ਜ਼ਰੂਰੀ ਆ। ਉਹਦੇ ਨਾਲ ਅਕਲ ਬਹੁਤ ਆਉਂਦੀ ਹੈਗੀ ਆ। ਸੋ ਸਾਰਿਆਂ ਨੂੰ ਬੇਨਤੀ ਆ, ਬਹੁਤ ਹੀ ਪ੍ਰੋਫੈਸ਼ਨਲ ਜਿਹੜੇ ਇਹ ਬੰਦੇ ਆਪਾਂ ਲੈ ਕੇ ਆ ਰਹੇ ਆ। ਸੋ ਹਰ ਸੈਚਰਡੇ 9 ਤੋਂ 9:30 ਵਜੇ ਤੱਕ ਉਹਨਾਂ ਦਾ ਪ੍ਰੋਗਰਾਮ ਹੋਇਆ ਕਰੂਗਾ ਗੇਟਵੇ ਟੂ ਕਾਲਜ। ਤੇ ਉਸ ਤੋਂ ਬਾਅਦ ਫਿਰ ਜੇ ਤਿਰਕੀ ਆਣਾ ਹੋਣਾ ਦਾ ਇਮੀਗ੍ਰੇਸ਼ਨ ਦਾ ਜਿਹੜਾ ਸ਼ੋਅ ਹੋਇਆ ਕਰੂਗਾ। ਸੋ ਹਰ ਇੱਕ ਪੇਰੈਂਟ ਜਿਹੜਾ ਪੰਜਾਬੀ ਰੇਡੀਓ USA ਸੁਣਦਾ ਜਾਂ ਜਿਨ੍ਹਾਂ ਦੇ ਬੱਚੇ ਸਕੂਲ ਦੇ ਵਿੱਚ ਆ, ਪਲੀਜ਼ ਮੇਕ ਸ਼ੋਰ ਕਰੋ ਕਿ ਉਸ ਪ੍ਰੋਗਰਾਮ ਸੁਣਨ ਨੂੰ, ਤਾਂ ਕਿ ਤੁਹਾਨੂੰ ਘਰ ਬੈਠਿਆਂ ਨੂੰ ਫਾਇਦਾ ਹੋ ਸਕੇ। ਕਾਰਨ ਕੀ ਆ ਵੀ ਪੰਜਾਬੀਆਂ ਦੇ ਵਿੱਚ ਅੱਜ ਤੱਕ ਮੈਂ ਕੋਈ ਦੇਖਿਆ ਨਹੀਂ ਵੀ ਕੋਈ ਉੱਦਾਂ ਦੀ ਜਿਹੜੀ ਆਰਗੇਨਾਈਜੇਸ਼ਨ ਹੋਵੇ ਉਹ ਬੱਚਿਆਂ ਨੂੰ ਤਿਆਰ ਕਰੇ ਵੀ ਹਾਂ ਅਸੀਂ ਇਸ ਯੂਨੀਵਰਸਿਟੀ ਜਾਣਾ, ਕਿੱਦਾਂ ਦਾ ਜਿਹੜਾ ਐਸੇ ਲਿਖਣਾ, ਕਿਹੜੇ ਸਕੋਰ ਚਾਹੀਦੇ ਆ, ਕੀ ਜਿਹੜੀਆਂ ਰਿਕੁਆਇਰਮੈਂਟ ਚਾਹੀਦੀਆਂ। ਜਿਹੜੀਆਂ ਹੋਰ ਕਮਿਊਨਿਟੀਜ਼ ਹੈਗੀਆਂ ਉਹਨਾਂ ਨੇ ਬਹੁਤ ਇੱਦਾਂ ਦੇ ਪ੍ਰੋਗਰਾਮ ਸੈੱਟ ਕੀਤੇ ਆ। ਹਾਂ, ਕੁਛ ਕੁ ਗੁਰਦੁਆਰਿਆਂ 'ਚ ਕੁਛ ਕੁ ਦਿਨ ਜਿਹੜੇ ਆ ਉਹ ਪ੍ਰੋਗਰਾਮ ਹੁੰਦੇ ਹੈਗੇ ਆ, ਪਰ ਬਾਹਲਾ ਜ਼ਿਆਦਾ ਨਹੀਂ ਹੁੰਦਾ। ਸੋ ਇਸ ਕਰਕੇ ਕਿਉਂਕਿ ਆਪਾਂ ਬਹੁਤ ਫੈਲੇ ਹੋਏ ਆ, ਜਿੱਥੇ ਕਿਤੇ ਵੀ ਤੁਸੀਂ ਰਹਿੰਦੇ ਆ, ਚਾਹੇ ਅਮਰੀਕਾ, ਕੈਨੇਡਾ, ਚਾਹੇ ਹੋਰ ਮੁਲਕਾਂ 'ਚ ਵੀ, ਆਪਣੇ ਬੱਚਿਆਂ ਨੂੰ ਅਮਰੀਕਾ ਦੀ ਯੂਨੀਵਰਸਿਟੀ ਦੇ ਵਿੱਚ ਕਿਸ ਤਰ੍ਹਾਂ ਤੁਸੀਂ ਦਾਖਲਾ ਕਰਵਾਉਣਾ ਚਾਹੁੰਦੇ ਆ, ਕੀ ਰਿਕੁਆਇਰਮੈਂਟ ਚਾਹੀਦੀਆਂ ਹਾਈ ਸਕੂਲ ਦੇ ਲਈ, ਉਹ ਸਾਰਾ ਕੁਝ ਤੁਹਾਨੂੰ ਹੁਣ ਹਰ ਹਫ਼ਤੇ ਉਹ ਜਿਹੜਾ ਸ਼ੋਅ ਅਸੀਂ ਲੈ ਕੇ ਆਇਆ ਕਰਾਂਗੇ ਹਰ ਸ਼ਨੀਚਰਵਾਰ 9 ਤੋਂ 9:30 ਵਜੇ। ਤੇ 9:30 ਵਜੇ ਤੋਂ ਬਾਅਦ ਜੇ ਤਿਰਕੀ ਆਣਾ ਹੋਣਾ ਦਾ ਇਮੀਗ੍ਰੇਸ਼ਨ ਦਾ ਸ਼ੋਅ। ਸੋ ਕੱਲ ਨੂੰ ਸਾਰਿਆਂ ਨੂੰ ਬੇਨਤੀ ਆ, ਮਡੇਰਾ ਗੁਰੂ ਘਰ ਜੀ ਐਡਰੈਸ ਹੈਗਾ ਰਾਜਕਨਵੀਰ ਸਿੰਘ ਜੀ ਦੱਸ ਦਿਓ। ਉੱਥੇ ਹਾਂਜੀ ਇੱਕ ਵਾਰੀ ਫੇਰ ਦੱਸ ਦਿਓ ਤੇ ਉੱਥੇ ਪਹੁੰਚੋ, ਕਿਉਂਕਿ ਉੱਥੇ ਗਵਰਨਮੈਂਟ ਏਜੰਸੀ ਦੇ ਵੀ ਲੋਕ ਆ ਰਹੇ ਹੈਗੇ ਆ, ਵੱਖ-ਵੱਖ ਕੰਪਨੀਆਂ ਵਾਲੇ ਵੀ ਆ ਰਹੇ ਹੈਗੇ ਆ। ਜੇ ਕੋਈ ਫਾਰਮਿੰਗ 'ਚ ਜਾਣਾ ਚਾਹੁੰਦਾ ਆ, ਖੇਤੀਬਾੜੀ ਦੇ ਵਿੱਚ, ਜਾਂ ਜੇ ਆਲਰੇਡੀ ਹੈਗਾ, ਪਲੀਜ਼ ਪਹੁੰਚੋ ਤਾਂ ਕਿ ਇਕੱਠੇ ਹੋ ਕੇ ਸ਼ੋਅ ਕਰ ਸਕੀਏ ਵੀ ਇੰਨੀ ਵੱਡੀ ਗਿਣਤੀ 'ਚ ਜਿਹੜੇ ਫਾਰਮਰਸ ਆ ਉਹ ਕੈਲੀਫੋਰਨੀਆ ਦੇ ਵਿੱਚ ਹੈਗੇ ਆ। ਜੀ ਬਿਲਕੁਲ। ਐਡਰੈਸ 23249 ਐਵੀਨਿਊ 14 ਮਡੇਰਾ। ਸੋ ਸਵੇਰੇ 9:30 ਵਜੇ ਤੋਂ ਲੈ ਕੇ 1:30 ਵਜੇ ਤੱਕ ਇਹ ਮੇਲਾ ਹੈਗਾ ਆ। ਸੋ ਹੁਮ-ਹੁਮਾ ਕੇ ਪਹੁੰਚੋ, ਦਿਨ ਵਧੀਆ ਸੋਹਣਾ ਜਿਹੜਾ ਉਹ ਲੱਗਣਾ ਆ। ਖੁੱਲੀਆਂ ਗਰਾਊਂਡਾਂ ਆ, ਹਵਾ ਚੱਲਦੀ ਹੁੰਦੀ ਆ, ਬੜੀ ਗਰਮੀ ਵਾਲਾ ਕੋਈ ਕੰਮ ਨਹੀਂ ਆ। ਬਾਕੀ ਗੁਰਦੁਆਰਾ ਸਾਹਿਬ ਦੇ ਵਿੱਚ ਹੋਣ ਕਰਕੇ ਲੰਗਰ ਦਾ ਜਿਹੜਾ ਉਹ ਪੂਰਾ ਪ੍ਰਬੰਧ ਜਿਹੜਾ ਉਹ ਰਹੇਗਾ। ਸੋ ਆਓ ਤੇ ਆ ਕੇ ਇਸ ਕਿਸਾਨ ਮੇਲੇ ਨੂੰ ਜਿਹੜਾ ਉਹ ਆਓ, ਬਹੁਤ ਸਾਰੇ ਵੈਂਡਰ ਵੀ ਜਿਹੜੇ ਉਹ ਉੱਥੇ ਆਏ ਹੋਣਗੇ। ਸੋ ਤੁਹਾਨੂੰ ਹੋਰ ਨਵੀਆਂ ਚੀਜ਼ਾਂ ਦਾ ਦੇ ਬਾਰੇ ਜਿਹੜਾ ਉਹ ਪਤਾ ਲੱਗੇਗਾ। ਸੋ ਲੈਂਦੇ ਆ ਜੀ ਹੁਣ ਆਪਾਂ ਇਜਾਜ਼ਤ, ਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।